ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਇਸ ਵੇਲੇ ਜੁੜਦੇ ਨੇ ਜੀ ਮੈਂਟੂ ਗੁਰਸਰੀਆ ਜੀ, ਜੋ ਦੱਸਦੇ ਨੇ ਕਿ ਜੋ ਖਬਰਾਂ ਹੁੰਦੀਆਂ ਸੁਰਖੀਆਂ ਹੁੰਦੀਆਂ ਆ ਉਹਨਾਂ ਦੇ ਪਿੱਛੇ ਕੀ ਹੁੰਦਾ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਆਟੋ, ਹੋਮ, ਲਾਈਫ, ਹੈਲਥ, ਟੈਕਸੀ, ਟਰੱਕ, ਹੋਟਲ, ਮੋਟਲ, ਫਾਰਮ, ਵਰਕਰਸ ਕੌਮ ਤੇ ਰੈਸਟੋਰੈਂਟ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਤੇ ਹੁਣ ਚੱਲਦੇ ਹਾਂ ਜੀ ਅਸੀਂ ਮੁਕਤਸਰ ਮਲੋਟ, ਜਿੱਥੇ ਸਾਡੇ ਨਾਲ ਮੈਂਟੂ ਗੁਰਸਰੀਆ ਜੀ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਤੇ ਮੈਂਟੂ ਜੀ, ਇੱਕ ਜਿਹੜੀ ਖਬਰ ਫਿਰਦੀ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਤੇ ਉਹ ਮੇਹਰ ਮਿੱਤਲ ਬਾਰੇ, ਉਹ ਕਹਿੰਦੇ ਝੂਠੀ ਨਿਕਲੀ। ਮੇਹਰ ਮਿੱਤਲ ਦੇ ਹਿੱਸੇ ਮੇਰੇ ਖਿਆਲ ਦੇ ਨਾਲ ਲੋਕਾਂ ਨੂੰ ਹਸਾਉਣਾ ਹੀ ਆਇਆ। ਤੇ ਦੇਖੋ, ਉਹ ਇਨਸਾਨ ਜਦੋਂ ਜ਼ਿੰਦਗੀ ਦੇ ਉਸ ਪੜਾਅ ਤੇ ਪਹੁੰਚ ਗਿਆ ਜਿੱਥੇ ਉਹਦੇ ਫਿਲਮੀ ਕੈਰੀਅਰ ਦਾ ਅੰਤ ਹੋ ਗਿਆ, ਜਿੱਥੇ ਉਹਦਾ ਜੀਵਨ ਹੈ ਜਿਹੜਾ ਉਹ ਬਿਲਕੁਲ ਗੁਪਤਵਾਸ ਵਾਲਾ ਹੋ ਗਿਆ, ਗੁਮਨਾਮ ਹੋ ਗਿਆ। ਫਿਰ ਖਬਰ ਆਉਂਦੀ ਹੈ ਕਿ ਮੇਹਰ ਮਿੱਤਰ ਇਸ ਸੰਸਾਰ ਤੇ ਨਹੀਂ ਰਿਹਾ। ਸਾਰੇ ਲੋਕਾਂ ਨੂੰ ਇੱਕ ਉਦਾਸੀ ਜੀ ਛਾ ਜਾਂਦੀ ਹੈ, ਸਾਰੇ ਲੋਕ ਸੋਗ ਮਨਾਉਂਦੇ ਆ। ਪਰ ਫਿਰ ਮੇਹਰ ਮਿੱਤਰ ਇੱਕ ਖਬਰ ਦੇ ਰੂਪ 'ਚ ਆਉਂਦਾ ਤੇ ਸਾਰਿਆਂ ਨੂੰ ਹਸਾ ਜਾਂਦਾ। ਸੋ ਇਹ ਮੇਹਰ ਮਿੱਤਰ ਦਾ ਆਪਣਾ ਅੰਦਾਜ਼ ਹੈ ਕਿ ਉਹ ਇਸ ਪੜਾਅ ਤੇ ਵੀ ਹੀ ਲੋਕਾਂ ਨੂੰ ਜਿਹੜਾ ਆ ਖੁਸ਼ੀਆਂ ਵੱਲ ਗਿਆ। ਸੋ ਇੱਕ ਵਾਰ ਫਿਰ ਉਹ ਉਦਾਸੀਆਂ ਤੋਂ ਖੁਸ਼ੀਆਂ ਵੱਲ ਲੈ ਗਿਆ ਮੇਹਰ ਮਿੱਤਲ ਇਸ ਖਬਰ ਦੇ ਨਾਲ ਕਿ ਮੇਹਰ ਮਿੱਤਲ ਹੈ ਜਿਹੜਾ ਉਹ ਠੀਕ ਠਾਕ ਆ। ਹਾਲਾਂਕਿ ਉਹ ਹਸਪਤਾਲ ਦੇ ਵਿੱਚ ਆ, ਕਿਉਂਕਿ ਉਹਦੀ ਸਿਹਤ ਹੈ ਜਿਹੜੀ, ਤਬੀਅਤ ਹੈ ਜਿਹੜੀ ਉਹ ਨਾਸਾਜ਼ ਆ, ਬਿਮਾਰ ਆ। ਕਿਉਂਕਿ ਕਾਫੀ ਲੰਮੇ ਸਮੇਂ ਤੋਂ ਮੇਹਰ ਮਿੱਤਰ ਆ ਉਹ ਇੱਕ ਆਸ਼ਰਮ 'ਚ ਰਹਿੰਦਾ ਜਿੱਥੇ ਉਹਦੀ ਸਿਹਤ ਢਿੱਲੀ ਮੱਠੀ ਹੋਈ। ਫਿਰ ਉਹਨੂੰ ਹਸਪਤਾਲ ਖੜਿਆ ਗਿਆ। ਹਸਪਤਾਲ ਦੇ ਵਿੱਚ ਉਹ ICU ਦੇ ਵਿੱਚ ਸੀ, ਪਰ ਦੱਸਦੇ ਆ ਕਿ ਹੁਣ ਜਨਰਲ ਵਾਰਡ ਦੇ ਵਿੱਚ ਭੇਜ ਦਿੱਤਾ ਗਿਆ। ਇਸ ਕਰਕੇ ਕਿਸੇ ਨੇ ਖਬਰ ਫੈਲਾ ਦਿੱਤੀ, ਅਫਵਾਹ ਫੈਲਾ ਦਿੱਤੀ ਕਿ ਮੇਹਰ ਮਿੱਤਰ ਇਸ ਸੰਸਾਰ ਤੇ ਨਹੀਂ ਰਿਹਾ। ਸੋ ਸਾਰਾ ਪੰਜਾਬ ਹੈ ਜਿਹੜਾ, ਪੰਜਾਬ ਹੀ ਨਹੀਂ ਸਾਰਾ ਪੰਜਾਬ, ਸਾਰੇ ਵਿਸ਼ਵ ਦੇ ਵਿੱਚ ਜਿੱਥੇ ਜਿੱਥੇ ਵੰਡਿਆ ਬੈਠਾ, ਜਿੱਥੇ ਜਿੱਥੇ ਖਿਲਰਿਆ ਬੈਠਾ, ਉੱਥੇ ਹੀ ਉਦਾਸੀ ਛਾ ਗਈ। ਪਰ ਇਸ ਖਬਰ ਨੇ ਦੁਬਾਰਾ ਉਸ ਉਦਾਸੀ ਨੂੰ ਜੜੋਂ ਪੁੱਟ ਕੇ ਇੱਕ ਖੁਸ਼ੀ ਦਿੱਤੀ। ਸੋ ਅਸੀਂ ਦੁਆ ਕਰਦੇ ਹਾਂ ਕਿ ਇਹ ਸਦਾ ਬਹਾਰ ਕਲਾਕਾਰ, ਅਸਲੀ ਕਲਾਕਾਰ ਜਿਹੜਾ ਆ ਉਹ ਹਾਲੇ ਹੋਰ ਖੁਸ਼ੀਆਂ ਵੰਡੇ। ਪਰ ਇਹ ਜੋ ਸਿਲਸਿਲਾ ਚੱਲਦਾ ਪਿਆ ਫੇਕ ਖਬਰਾਂ ਵਾਲਾ, ਪਿਛਲੇ 2-3 ਦਿਨਾਂ ਤੋਂ ਇਸ ਤਰ੍ਹਾਂ ਦੀਆਂ 3-4 ਖਬਰਾਂ ਆਈਆਂ ਨੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਪੱਤਰਕਾਰਾਂ ਨੂੰ, ਜਿਹੜੇ ਆਪਣੇ ਪੋਰਟਲ ਚਲਾਉਂਦੇ ਨੇ, ਨਿਊਜ਼ ਪੋਰਟਲ ਚਲਾਉਂਦੇ ਨੇ, ਜਿਨ੍ਹਾਂ ਕੋਲ 30-30, 40-40 ਸਾਲ ਦਾ ਤਜਰਬਾ ਹੈ, ਉਹਨਾਂ ਨੂੰ ਵੀ ਗੱਚਾ ਦੇ ਘੱਤਿਆ। ਸਿਕੰਦਰ ਸਿੰਘ ਮਲੂਕਾ ਵਾਲੀ ਖਬਰ ਹੋਵੇ, ਮੇਹਰ ਮਿੱਤਲ ਵਾਲੀ ਖਬਰ ਹੋਵੇ, ਇੱਕ ਦੋ ਹੋਰ ਖਬਰਾਂ ਨੇ ਜਿਨ੍ਹਾਂ ਨੇ ਪੂਰੀ ਤਰ੍ਹਾਂ ਗਲੀ 'ਚ ਝਕਾਨੀ ਦਿੱਤੀ ਹੈ ਬਹੁਤ ਵੱਡੇ ਵੱਡੇ ਘਾਗ ਪੱਤਰਕਾਰਾਂ ਨੂੰ। ਸੋ ਇਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਗੁਣ ਦੋਸ਼ ਆ ਕਿ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਖਬਰਾਂ ਜਦੋਂ ਝੱਟ ਫਲੈਸ਼ ਹੁੰਦੀਆਂ ਨੇ ਸਨਸਨੀ ਦੇ ਰੂਪ ਦੇ ਵਿੱਚ, ਤੇ ਫਿਰ ਇੱਕ ਦੌੜ ਲੱਗ ਜਾਂਦੀ ਹੈ, ਹੋਰ ਲੱਗ ਜਾਂਦੀ ਹੈ। ਉਹ ਕਹਿੰਦਾ ਕਿ ਮੈਂ ਪਹਿਲਾਂ ਦੇ ਦਿਆਂ, ਮੈਂ ਆਪਣੇ ਵਿਊਅਰਸ ਨੂੰ ਪਹਿਲਾਂ ਖਬਰ ਦੇ ਦਿਆਂ। ਸੋ ਇਹ ਜਿਹੜੀ ਹੋੜ ਆ, ਜਿਹੜੀ ਦੌੜ ਆ, ਸੋਸ਼ਲ ਮੀਡੀਆ ਦੀ ਕ੍ਰੈਡੀਬਿਲਿਟੀ ਨੂੰ, ਉਹਦੀ ਭਰੋਸੇਯੋਗਤਾ ਤੇ ਸ਼ੱਕੀ ਕਰੀ ਜਾਂਦੀ ਹੈ। ਨਾਲ ਇਹ ਉਹਨਾਂ ਪੱਤਰਕਾਰਾਂ ਦੇ ਜਿਨ੍ਹਾਂ ਦਾ ਬਹੁਤ ਵੱਡਾ ਕੈਰੀਅਰ ਹੈ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਸਾਥ ਤੋਂ ਵੱਟਾ ਲਾਉਂਦੀ ਹੈ। ਇਸ ਕਰਕੇ ਬਚਣਾ ਚਾਹੀਦਾ, ਪਹਿਲਾਂ ਪੁਸ਼ਟੀ ਕਰ ਲੈਣੀ ਚਾਹੀਦੀ ਹੈ। ਇਹ ਦੌੜ ਜਿਹੜੀ ਨਹੀਂ ਦੌੜਨੀ ਚਾਹੀਦੀ ਕਿ ਮੈਂ ਪਹਿਲਾਂ ਫਲੈਸ਼ ਕਰਦਿਆਂ ਖਬਰ ਨੂੰ, ਪਹਿਲਾਂ ਮੈਂ ਕਰਦਿਆਂ। ਸੋ ਇਹ ਬਚਣਾ ਚਾਹੀਦਾ। ਤੇ ਜਿਹੜੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਆ ਉਹਨਾਂ ਨੂੰ ਵੀ ਬਾਜ਼ ਆਉਣਾ ਚਾਹੀਦਾ, ਕਿਉਂਕਿ ਸੋਸ਼ਲ ਮੀਡੀਆ ਇੱਕ ਰੋਲ ਪਲੇ ਕਰਦਾ ਪਿਆ ਸਮਾਜ ਲਈ। ਜੇ ਇਸ ਤਰ੍ਹਾਂ ਦਾ ਸਭ ਕੁਛ ਵਰਤਾਰਾ ਵਾਪਰੇਗਾ ਤੇ ਇਹ ਫਿਰ ਸਾਡੇ, ਮੇਰੇ ਖਿਆਲ ਦੇ ਨਾਲ, ਲੋਕ ਹਿੱਤਾਂ ਲਈ ਗੈਰ ਵਾਜਬ ਆ। ਇਹਨਾਂ ਅਫਵਾਹਾਂ ਦਾ ਹੀ ਸਿੱਟਾ ਸੀਗਾ ਕਿ ਇੱਕ ਉੱਤਰੀ ਪੂਰਬੀ ਸੂਬੇ ਦੇ ਵਿੱਚ ਭਾਰਤ ਦੇ ਭੀੜ ਨੇ ਜੇਲ੍ਹ ਦੇ ਵਿੱਚੋਂ ਕੱਢ ਕੇ ਇੱਕ ਦੋਸ਼ੀ ਨੂੰ ਚੌਂਕ 'ਚ ਫਾਹੇ ਟੰਗ ਦਿੱਤਾ ਸੀ, ਮਾਰ ਦਿੱਤਾ ਸੀ। ਬਾਅਦ ਦੇ ਵਿੱਚ ਪਤਾ ਲੱਗਿਆ ਸੀ ਕਿ ਉਸ ਦੋਸ਼ੀ ਤੇ ਜਿਹੜਾ ਰੇਪ ਦੇ ਕੇਸ ਦੇ ਵਿੱਚ ਜੇਲ੍ਹ ਦੇ ਅੰਦਰ ਸੀਗਾ, ਉਸ ਬੰਦੇ ਤੇ ਜਿਹੜੀ ਕੁੜੀ ਨੇ ਕੇਸ ਕੀਤਾ ਸੀਗਾ, ਉਹ ਕੁੜੀ ਅਸਲ ਦੇ ਵਿੱਚ ਉਹਨੂੰ ਬਲੈਕਮੇਲ ਕਰਦੀ ਪਈ ਸੀਗੀ। ਬਾਅਦ ਦੇ ਵਿੱਚ ਇਹ ਸਾਰੀ ਚੀਜ਼ ਨਿਕਲੀ, ਪਰ ਉਹ ਇੱਕ ਅਫਵਾਹ ਨੇ, ਸੋਸ਼ਲ ਮੀਡੀਆ ਦੀ ਅਫਵਾਹ ਨੇ ਖਬਰ ਦਾ ਰੂਪ ਧਾਰਿਆ ਤੇ ਖਬਰ ਦੇ ਰੂਪ ਨੇ ਮੁੜ ਕੇ ਉਸ ਭੀੜ ਨੂੰ ਇੰਨਾ ਕਰੂਪ ਕਰ ਦਿੱਤਾ ਕਿ ਉਹਨਾਂ ਨੇ ਕਾਰਾ ਕਰ ਦਿੱਤਾ। ਸੋ ਬਚਣਾ ਚਾਹੀਦਾ, ਖਾਸ ਤੌਰ ਤੇ ਪੱਤਰਕਾਰਾਂ ਨੂੰ ਜਿਹੜੇ ਨਿਊਜ਼ ਪੋਰਟਲ ਚਲਾਉਂਦੇ ਆ, ਪੁਸ਼ਟੀ ਕਰਕੇ ਇਹੋ ਜਿਹੀਆਂ ਚੀਜ਼ਾਂ ਨੂੰ ਅੱਗੇ ਕਨਵੇ ਕਰਨਾ।
ਬਿਲਕੁਲ ਮਿੰਟੂ ਜੀ, ਜਿਹੜਾ ਸੋਸ਼ਲ ਮੀਡੀਆ ਦੀ ਤੁਸੀਂ ਗੱਲ ਕੀਤੀ ਆ, ਲੋਕ ਇਹਨੂੰ ਮਿਸਯੂਜ਼ ਕਰ ਰਹੇ ਆ। ਵੈਸੇ ਇਹ ਬਹੁਤ ਚੰਗੀ ਚੀਜ਼ ਸੀਗੀ, ਤੀਜੀ ਅੱਖ ਸੀਗੀ ਮੀਡੀਆ ਦੀ, ਪਰ ਇਸ ਤਰ੍ਹਾਂ ਜਾਂ ਵਟਸਐਪ ਹੋ ਗਿਆ ਜਾਂ ਹੋਰ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਖਬਰਾਂ ਪਿਛਲੇ ਸਾਲ ਤੋਂ ਹੀ ਬਹੁਤ ਫੈਲ ਰਹੀਆਂ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਹੰਗਰ ਇੰਡੈਕਸ ਦੀ ਤਾਜ ਰੈਂਕਿੰਗ ਦੇ ਵਿੱਚ ਭਾਰਤ ਦੀ ਗੰਭੀਰ ਸਥਿਤੀ ਆਈ ਸਾਹਮਣੇ। ਇਹ ਮੰਗਲਵਾਰ ਨੂੰ ਗਲੋਬਲ ਹੰਗਰ ਇੰਡੈਕਸ ਨੇ 2016 ਦੀ ਆਪਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਉਹਦੇ ਵਿੱਚ ਭਾਰਤ ਜਿਹੜਾ ਹੈ ਉਹ ਖਸਤਾ ਹਾਲ ਦੇ ਵਿੱਚ ਹੈ। ਜਿਹੜਾ ਉਹਦਾ ਦਰਜਾਬੰਦੀ ਦੇ ਵਿੱਚ ਉਹ ਬਹੁਤਾ ਸੁਖਾਵਾਂ ਨਹੀਂ, ਦੁਖੀ ਕਰਨ ਵਾਲਾ ਹੈ। ਔਰ ਕਮਾਲ ਦੀ ਗੱਲ ਇਹ ਹੈ ਕਿ ਪਾਕਿਸਤਾਨ ਵੀ ਸਾਡੇ ਹੱਥ 'ਚ ਹੱਥ ਪਾ ਕੇ ਖੜਾ ਇਸ ਦਰਜਾਬੰਦੀ ਦੇ ਵਿੱਚ। ਇਹ ਅਸਲ ਦੇ ਵਿੱਚ ਜਿਹੜੀ ਗਲੋਬਲ ਹੰਗਰ ਇੰਡੈਕਸ ਦੀ ਇਹ ਦਰਜਾਬੰਦੀ ਹੈ, ਇਹਦੇ 'ਚ ਸਕੋਰ ਦਿੱਤੇ ਜਾਂਦੇ, ਯਾਨੀ ਸੂਚਕਾਂਕ ਅੰਕ ਦਿੱਤੇ ਜਾਂਦੇ ਆ। ਜਿਹਦੇ ਜ਼ਿਆਦੇ ਆ ਉਸ ਮੁਲਕ ਦੇ ਅੰਦਰ ਭੁੱਖ ਜਾਂ ਕੁਪੋਸ਼ਣ ਉਹ ਓਨਾ ਹੀ ਜ਼ਿਆਦਾ ਹੁੰਦਾ। ਜਿਵੇਂ ਮਸਲਨ ਭਾਰਤ ਦੇ ਇਸ ਮਾਮਲੇ ਦੇ ਵਿੱਚ 28.5 ਸੂਚਕ ਅੰਕ ਨੇ, ਯਾਨੀ 28.5 ਦਾ ਸਕੋਰ ਆ, ਜਦਕਿ ਜਿਹੜੇ ਵਿਕਾਸਸ਼ੀਲ ਦੇਸ਼ ਆ ਉਹਨਾਂ ਦੇ ਵਿੱਚ ਇਹ ਔਸਤ ਸਕੋਰ ਹੈ ਜਿਹੜਾ 20-21 ਦੇ ਕਰੀਬ ਆ। ਸੋ ਇਹਨਾਂ ਤੋਂ ਕਿਤੇ ਜ਼ਿਆਦਾ ਸਕੋਰ ਆ। ਔਰ ਜੇ ਦਰਜਾਬੰਦੀ ਦੀ ਗੱਲ ਕਰੀਏ ਤੇ ਭਾਰਤ ਇਸ ਦਰਜਾਬੰਦੀ ਦੇ ਵਿੱਚ 97 ਨੰਬਰ ਤੇ ਆ, ਯਾਨੀ ਬਹੁਤ ਪਿੱਛੇ ਆ। ਤੇ ਪਾਕਿਸਤਾਨ ਹੈ ਜਿਹੜਾ ਉਹ 10 ਕੁ ਹੱਥ ਥੱਲੇ 107ਵੇਂ ਨੰਬਰ ਤੇ ਆ। ਕਮਾਲ ਦੀ ਗੱਲ ਇਹਦੇ 'ਚ ਇਹ ਹੈ ਕਿ ਬੰਗਲਾਦੇਸ਼ ਸਾਥੋਂ ਅੱਗੇ ਆ, ਉਹ 90ਵੇਂ ਥਾਂ ਤੇ ਆ। ਸ੍ਰੀਲੰਕਾ ਸਾਥੋਂ ਅੱਗੇ ਆ, ਉਹ 84ਵੇਂ ਥਾਂ ਤੇ ਆ। ਸਾਡੇ ਤੋਂ ਅੱਗੇ ਬਰਮਾ, ਜਿਹਦਾ ਨਾਂ ਹੁਣ ਮਿਆਂਮਾਰ ਆ, ਉਹ 75ਵੇਂ ਥਾਂ ਤੇ ਆ। ਸਾਡੇ ਤੋਂ ਨੇਪਾਲ ਹੈ ਜਿਹੜਾ ਉਹ ਬਹੁਤ ਅੱਗੇ ਆ, ਉਹ 72ਵੇਂ ਥਾਂ ਤੇ ਆ ਇਸ ਮਸਲੇ ਦੇ ਵਿੱਚ। ਸੋ ਸਾਡਾ ਜਿਹੜਾ ਪਾਏਦਾਨ ਹੈ ਦਰਜਾਬੰਦੀ ਦੇ ਵਿੱਚ ਉਹ ਬਹੁਤ ਹੀ ਚਿੰਤਾਜਨਕ ਆ। ਇੱਕ ਚਿੰਤਾਜਨਕ ਉਹਨਾਂ ਨੇ ਹੋਰ ਇਸ ਰਿਪੋਰਟ ਦੇ ਵਿੱਚ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ 39% 39% ਜਿਹੜੇ ਬੱਚੇ ਆ ਉਹ ਕੁਪੋਸ਼ਣ ਦਾ ਸ਼ਿਕਾਰ ਆ। 39% ਬੱਚੇ ਜਿਹੜੇ ਮੁਲਕ ਦੇ ਕੁਪੋਸ਼ਣ ਦਾ ਸ਼ਿਕਾਰ ਹੈ, ਯਾਨੀ ਭੋਜਨ ਦੀ ਕਮੀ ਤੋਂ ਪੀੜਤ ਆ। ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਅੱਗੇ ਉਸ ਮੁਲਕ ਦੇ ਭਵਿੱਖ ਦੇ ਨਾਲ ਕੀ ਬੀਤਣ ਵਾਲੀਆਂ। ਖਾਸ ਤੌਰ ਤੇ ਉਸ ਮੁਲਕ ਦੇ ਵਿੱਚ ਜਿੱਥੇ ਜਿਹੜੀ ਪੂੰਜੀ ਹੈ ਉਹ ਸੁੰਗੜ ਕੇ ਕੁਛ ਹੱਥਾਂ ਦੇ ਵਿੱਚ ਜਾ ਰਹੀ ਹੈ। ਖਾਸ ਤੌਰ ਤੇ ਜੇ ਅਸੀਂ ਲਾਈਏ ਫੋਰਬਸ ਦੀ ਜਿਹੜੀ ਸੂਚੀ ਹੈ ਉਹਦੇ 'ਚ ਜਿਹੜੇ ਟੌਪ ਦੇ 1000 ਅਮੀਰ ਆ ਉਹਨਾਂ ਦੇ ਵਿੱਚ ਇਕੱਲੇ 26 ਹਿੰਦੁਸਤਾਨ ਦੇ, 26 ਭਾਰਤ ਦੇ ਆ। ਪਰ ਜੇ ਦੂਜੇ ਪਾਸੇ ਵੇਖੀਏ ਤੇ ਇਕੱਲੇ ਭਾਰਤ ਦੇ ਵਿੱਚ 26 ਕਰੋੜ ਲੋਕ ਇਹੋ ਜਿਹੇ ਆ ਜਿਨ੍ਹਾਂ ਨੂੰ ਰੋਟੀ ਹੈ ਜਿਹੜੀ ਉਹ ਭਾਗਾਂ ਦੇ ਨਾਲ ਨਸੀਬ ਹੁੰਦੀ ਹੈ। ਸੋ ਭਾਰਤ ਲਈ ਲੜਾਈ ਹੈ ਜਿਹੜੀ ਉਹ ਹਾਲੇ ਬਹੁਤ ਵੱਡੀ ਲੜਨੀ ਹੈ ਜਿਹੜੀ ਬਾਕੀ ਹੈ। ਖਾਸ ਤੌਰ ਤੇ ਪਾਕਿਸਤਾਨ ਹੈ ਜਿਹੜਾ ਗਵਾਂਢੀ, ਉਹਦੇ ਲਈ ਵੀ ਲੜਾਈ ਹੈ ਜਿਹੜੀ ਉਹ ਉਹਦੇ ਸਾਹਮਣੇ ਖੜੀ ਹੈ। ਸੋ ਦੋਨਾਂ ਮੁਲਕਾਂ ਦੇ ਵਿੱਚ ਦੂਜੀ ਲੜਾਈ ਵੀ ਚੱਲਦੀ ਪਈ ਤੇ ਦੂਜੀ ਲੜਾਈ ਦੇ ਵਿੱਚੋਂ ਹੀ ਕੁਝ ਦਿਨ ਪਹਿਲਾਂ ਨਰਿੰਦਰ ਮੋਦੀ ਨੇ ਆਖਿਆ ਸੀਗਾ ਕਿ ਆਓ ਆਪਾਂ ਲੜਾਈ ਲੜੀਏ, ਇਹੋ ਜਿਹੀਆਂ ਚੀਜ਼ਾਂ ਦੇ ਖਿਲਾਫ ਲੜੀਏ, ਭੁੱਖਮਰੀ ਦੇ ਖਿਲਾਫ ਲੜੀਏ, ਬੇਰੁਜ਼ਗਾਰੀ ਦੇ ਖਿਲਾਫ ਲੜੀਏ, ਗਰੀਬੀ ਦੇ ਖਿਲਾਫ ਲੜੀਏ। ਤਾਂ ਮੇਰੇ ਖਿਆਲ ਦੇ ਨਾਲ ਹੁਣ ਇਹਨਾਂ ਨੂੰ ਦੂਜੇ ਹਥਿਆਰ ਛੱਡ ਕੇ, 47 ਛੱਡ ਕੇ, ਦੁਨਾਲੀਆਂ ਛੱਡ ਕੇ ਇਸ ਪਾਸੇ ਲੜਾਈ ਲੜਨੀ ਚਾਹੀਦੀ ਹੈ। ਨਹੀਂ ਤੇ ਇਸ ਲੜਾਈ ਦੇ ਵਿੱਚ ਫਿਰ ਹਾਰ ਇਹਨਾਂ ਦੋਨਾਂ ਦੀ ਨਿਸ਼ਚਿਤ ਆ ਜੇ ਇਹ ਦੂਜੀਆਂ ਲੜਾਈਆਂ 'ਚ ਉਲਝੇ ਰਹੇ। ਖਾਸ ਤੌਰ ਤੇ ਸਾਡਿਆਂ ਨੂੰ ਜੇ ਪਾਕਿਸਤਾਨ ਨਹੀਂ ਵੀ ਲੜਦਾ ਤੇ ਉਹਨਾਂ ਨੂੰ ਆਪਣੀਆਂ ਲੜਾਈਆਂ ਲੜਦੇ ਰਹਿਣ ਦੇਣਾ ਚਾਹੀਦਾ ਹੈ। ਸਾਡੇ ਜਿਹੜੇ ਸਿਆਸਤਦਾਨ ਆ ਇਹਨਾਂ ਨੂੰ ਹੁਣ ਸਰਜੀਕਲ ਆਪਰੇਸ਼ਨ ਦੇ ਪੋਸਟਰ ਲਾਉਣ ਦੀ ਥਾਂ ਤੇ ਆਪਣੇ ਫੁੱਟਪਾਥ ਵੇਖਣੇ ਚਾਹੀਦੇ ਆ। ਹੁਣ ਇੱਕ ਸਰਜੀਕਲ ਆਪਰੇਸ਼ਨ ਹੈ ਜਿਹੜਾ ਇਹਨਾਂ ਲਾਮਤਾਂ ਦੇ ਖਿਲਾਫ ਵੀ ਹੋਣਾ ਚਾਹੀਦਾ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਨਸ਼ੇ ਦੀ ਮਾਰ ਚੱਲ ਰਹੇ ਫਰਾਂਸ ਨੇ ਇੱਕ ਮਿਸਾਲੀ ਫੈਸਲਾ ਲਿਆ। ਬਿਲਕੁਲ ਜੀ, ਫਰਾਂਸ ਦੇ ਲਈ ਇਹ ਫੈਸਲਾ ਜਿਹੜਾ ਲੈਣਾ ਸੌਖਾ ਨਹੀਂ ਸੀਗਾ ਕਿਉਂਕਿ ਫਰਾਂਸ ਦੇ ਵਿੱਚ ਜਿਹੜਾ ਵਿਰੋਧੀ ਧਿਰ ਸੀ ਉਹ ਲਗਾਤਾਰ ਇਸ ਫੈਸਲੇ ਦੀ ਨੁਕਤਾਚੀਨੀ ਕਰਦਾ ਪਿਆ ਸੀਗਾ। ਪਰ ਫਿਰ ਵੀ ਉਹਨਾਂ ਨੇ ਇਸ ਫੈਸਲੇ ਨੂੰ ਲਿਆ ਤੇ ਉਹਨਾਂ ਨੇ ਇਹ ਕੀਤਾ ਕਿ ਜਿਹੜੇ ਉਹਨਾਂ ਦੇ ਦੇਸ਼ ਦੇ ਅੰਦਰ ਮਾਰੂ ਨਸ਼ਿਆਂ ਤੋਂ ਪੀੜਤ ਨਸ਼ੇੜੀ ਸਨ ਉਹਨਾਂ ਲਈ ਉਹਨਾਂ ਨੇ ਸਰਕਾਰੀ ਸੁਵਿਧਾ ਕੇਂਦਰ ਖੋਲ੍ਹ ਦਿੱਤੇ ਆ, ਯਾਨੀ ਜਿਨ੍ਹਾਂ ਨੂੰ ਆਪਾਂ ਡਰੱਗ ਰੂਮ ਕਹਿ ਸਕਦੇ ਹਾਂ ਅੰਗਰੇਜ਼ੀ ਦੇ ਵਿੱਚ। ਉਹ ਸੁਵਿਧਾ ਕੇਂਦਰ ਉਹਨਾਂ ਨੂੰ ਨਸ਼ਾ ਦਿੰਦੇ ਨੇ, ਪਰ ਉਹ ਮਾਰੂ ਨਸ਼ਾ ਨਹੀਂ, ਬਦਲਵੇਂ ਰੂਪ ਦੇ ਵਿੱਚ। ਜਿਸ ਤਰ੍ਹਾਂ ਹੈਰੋਨ ਆ ਉਹਦਾ ਕੋਈ ਸਬਸਟਿਊਟ ਆ ਜਿਹੜਾ ਇਹੋ ਜਿਹਾ ਜਿਹੜਾ ਕਿ ਘੱਟ ਨੁਕਸਾਨਦਾਇਕ ਆ,
ਉਹ ਬਿਹਤਰ ਵਿਵਸਥਾ ਦੇ ਵਿੱਚ ਉੱਥੇ ਦਿੱਤਾ ਜਾਂਦਾ ਹੈ। ਅਲੱਗ-ਅਲੱਗ ਕੈਬਨ ਬਣਾਏ ਨੇ। ਉਹਦੇ ਲਈ ਇੱਕ ਇਹਨਾਂ ਨੇ ਵਿਵਸਥਾ ਤਿਆਰ ਕੀਤੀ ਹੈ ਕਿ ਕੋਈ ਵੀ ਬੰਦਾ ਜੇ ਉਹ ਆਪਣੀ ID ਲੁਕਾਉਣੀ ਚਾਹੁੰਦਾ ਤੇ ID ਲੁਕਾ ਵੀ ਸਕਦਾ। ਕੋਈ ਪੁਲਿਸ ਵਾਲਾ ਜਿਹੜਾ ਉਹ ਕਿਸੇ ਨੂੰ ਧੱਕੇ ਦੇ ਨਾਲ ਨਹੀਂ ਲਿਆ ਸਕਦਾ। ਹਾਲਾਂਕਿ ਇਸ ਫੈਸਲੇ ਦਾ ਵਿਰੋਧ ਵੀ ਹੋਇਆ, ਪਰ ਉਹਨਾਂ ਦਾ ਜਿਹੜਾ ਸਿਹਤ ਮੰਤਰੀ ਹੈ ਉਹਨੇ ਇਹ ਤਰਕ ਦਿੱਤਾ ਹੈ ਕਿ ਦੇਖੋ ਨਸ਼ੇੜੀ ਹੈ ਜਿਹੜਾ ਉਹ ਵਰਗ ਆ ਜਿਹਦੇ ਵਿੱਚ ਬਹੁਤੇ ਗਰੀਬ ਆ, ਜਿਹਦੇ ਵਿੱਚ ਬਹੁਤੇ ਲੋਕ ਬੇਰੁਜ਼ਗਾਰ ਆ। ਇਸ ਕਰਕੇ ਉਹਨਾਂ ਨੂੰ ਬਿਮਾਰੀਆਂ ਦਾ ਖਤਰਾ ਜਿਹੜਾ ਜ਼ਿਆਦਾ ਹੁੰਦਾ ਹੈ। ਸਾਡੇ ਇੱਥੇ ਆਉਣਗੇ ਉਹ ਬਿਹਤਰ ਵਿਵਸਥਾ, ਘੱਟੋ ਘੱਟ ਉਹਨਾਂ ਨੂੰ ਸਰਿੰਜਾਂ ਵਧੀਆ ਹੋਣਗੀਆਂ, ਉਹਨਾਂ ਨੂੰ ਜੋ ਟੀਕੇ ਲਾਉਣ ਵਾਲਾ ਸਟਾਫ ਹੋਏਗਾ ਉਹ ਵਧੀਆ ਮੁਹੱਈਆ ਹੋਏਗਾ। ਹੋਰ ਤੇ ਹੋਰ ਉਹ ਜਦੋਂ ਸਮਾਜ ਦੇ ਆਮ ਧਾਰਾ ਦੇ ਵਿੱਚ ਵਿਚਰਨਗੇ ਤਾਂ ਉਹਨਾਂ ਦਾ ਇਲਾਜ ਵੀ ਸੰਭਵ ਹੈ, ਕਿਉਂਕਿ ਸਬਸਟੀਟਿਊਟ ਜਿਹੜਾ ਹੋਏਗਾ ਉਹ ਘੱਟ ਨਸ਼ੇ ਵਾਲਾ ਹੋਏਗਾ। ਹੌਲੀ ਹੌਲੀ ਉਹਨਾਂ ਦੀ ਡੋਜ਼ ਘਟੇਗੀ ਤੇ ਉਹਨਾਂ ਨੂੰ ਅਸੀਂ ਆਮ ਵਿਚਾਰਧਾਰਾ ਦੇ ਵਿੱਚ, ਮੁੱਖ ਧਾਰਾ ਦੇ ਵਿੱਚ, ਸਮਾਜ ਦੀ ਮੁੱਖ ਧਾਰਾ ਦੇ ਵਿੱਚ ਲਿਆ ਸਕਦੇ ਆ। ਸੋ ਇਹ ਉਹਨਾਂ ਦੀ ਦਲੀਲ ਆ। ਹੁਣ ਜੇ ਆਪਾਂ ਵਿਸ਼ਵ ਦੇ ਦੇਸ਼ਾਂ ਦੀ ਗੱਲ ਕਰੀਏ ਜਿੱਥੇ ਜਿੱਥੇ ਇਹ ਸਾਰਾ ਪ੍ਰਣਾਲੀ, ਇਹ ਸਾਰਾ ਢਾਂਚਾ ਤਿਆਰ ਕੀਤਾ ਜਾਂਦਾ ਨਸ਼ੇ ਦੇ ਖਿਲਾਫ, ਉਹਨਾਂ ਦੇ ਵਿੱਚ ਸਵਿਟਜ਼ਰਲੈਂਡ, ਹਾਲੈਂਡ, ਜਰਮਨੀ, ਡੈਨਮਾਰਕ, ਸਪੇਨ, ਕੈਨੇਡਾ, ਇਹਨਾਂ ਤੋਂ ਬਾਅਦ ਫਰਾਂਸ ਦਾ ਵੀ ਨੰਬਰ ਆ ਗਿਆ ਜਿੱਥੇ ਇਸ ਤਰ੍ਹਾਂ ਦੀ ਵਿਵਸਥਾ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਫਰਾਂਸ ਦੇ ਵਿੱਚ ਜੇ ਨਸ਼ੇੜੀਆਂ ਦਾ ਆਪਾਂ ਹਾਲ ਵੇਖੀਏ ਤੇ ਬਹੁਤ ਜ਼ਿਆਦਾ ਦਹਿਲਾਉਣ ਵਾਲਾ ਹੈ। ਉੱਥੋਂ ਦਾ ਅੰਕੜਾ ਇਹ ਕਹਿੰਦਾ ਹੈ ਕਿ ਜਿੰਨੇ ਉੱਥੇ ਨਸ਼ੇੜੀ ਹੈ ਲਗਭਗ ਉਹਨਾਂ ਚੋਂ 10-11% ਜਿਹੜੇ ਉਹ HIV ਪੋਜ਼ਿਟਿਵ ਆ ਤੇ 40% ਜਿਹਨੂੰ ਅਸੀਂ ਕਾਲਾ ਪੀਲੀਆ ਕਹਿ ਦਿੰਦੇ ਹਾਂ, ਹੈਪਾਟਾਈਟਸ C ਜਿਹੜਾ ਉਹਦੇ ਤੋਂ ਪੀੜਤ ਆ। ਕਿਉਂਕਿ ਉਹਦਾ ਕਾਰਨ ਇੱਕ ਇਹ ਹੈ, ਸਭ ਤੋਂ ਮੂਲ ਕਾਰਨ ਜਿਹੜਾ ਇਹ ਹੈ ਕਿ ਉਹ ਸੂਈਆਂ ਜਿਹੜੀਆਂ ਇੱਕ ਦੂਜੇ ਤੋਂ ਵਰਤੀਆਂ ਜਾਂਦੀਆਂ ਜਾਂ ਜਿਹੜੇ ਅਸੁਰੱਖਿਅਤ ਜਿਸਮਾਨੀ ਸੰਬੰਧ ਹੁੰਦੇ ਆ, ਇਹਨਾਂ ਕਰਕੇ ਉਹਨਾਂ ਦੀਆਂ ਬਿਮਾਰੀਆਂ ਜਿਹੜੀਆਂ ਅਗਾਂਹ ਦੀ ਅਗਾਂਹ ਵੱਧਦੀਆਂ ਜਾਂਦੀਆਂ। ਸੋ ਉਹਨਾਂ ਨੇ ਇਹ ਇੱਕ ਮਿਸਾਲੀ ਫੈਸਲਾ ਲਿਆ। ਹੁਣ ਉੱਥੇ ਕਿਸ ਤਰ੍ਹਾਂ ਦਾ ਫੈਸਲਾ ਸਾਬਤ ਹੁੰਦਾ, ਕਾਰਗਰ ਹੁੰਦਾ, ਜਾਂ ਇਹ ਪਹਿਲਾਂ ਨਾਲੋਂ ਵਿਵਸਥਾ ਨੂੰ ਜ਼ਿਆਦਾ ਮਾੜਾ ਕਰਦਾ ਤੇ ਸਮਾਂ ਦੱਸੇਗਾ। ਪਰ ਦੱਸਦੇ ਆ ਲੋਕ ਬੁੱਧੀਜੀਵ ਸਾਡੇ ਭਾਰਤ ਦੇ ਵਿੱਚ ਵੀ ਹੁਣ ਕੁਝ ਲੋਕ ਜਿਹੜੇ ਆ ਉਹ ਇਸ ਪਾਸੇ ਸੋਚਣਾ ਸ਼ੁਰੂ ਕਰ ਚੁੱਕੇ ਆ ਕਿ ਉਹਨਾਂ ਮੁਲਕਾਂ ਦੀ ਤਰਜ਼ ਤੇ ਜੇ ਅਸੀਂ ਇਸ ਤਰ੍ਹਾਂ ਦੀ ਇੱਕ ਵਿਵਸਥਾ ਖੜੀ ਕਰ ਲਈਏ ਤੇ ਉਹ ਕਿਸ ਤਰ੍ਹਾਂ ਦੀ ਹੋ ਸਕਦੀ ਹੈ, ਸਾਡੇ ਲਈ ਲਾਭਦਾਇਕ ਹੋ ਸਕਦੀ ਹੈ ਜਾਂ ਹਾਨੀਕਾਰਕ। ਹੁਣ ਵਿਚਾਰਾਂ ਇੱਥੇ ਵੀ ਸ਼ੁਰੂ ਹੋ ਚੁੱਕੀਆਂ। ਖਾਸ ਤੌਰ ਤੇ ਡਾਕਟਰ ਧਰਮਵੀਰ ਗਾਂਧੀ ਹੈ ਜਿਹੜਾ ਉਹ ਇਸ ਮੁੱਦੇ ਨੂੰ ਚੁੱਕੀ ਖੜਾ ਹੈ। ਬਿਲਕੁਲ ਜੀ, ਜ਼ਰੂਰ ਸੋਚਣਾ ਚਾਹੀਦਾ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੁਲਿਸ ਦੀ, ਪੰਜਾਬ ਪੁਲਿਸ ਦੀ ਸਪੈਸ਼ਲ ਤੌਰ ਤੇ, ਕਿ ਇਹਨਾਂ ਨੇ ਇੱਕ ਸਾਈਡ ਲੈਣੀ ਸ਼ੁਰੂ ਕਰ ਦਿੱਤੀ ਹੈ ਜੀ ਸੱਤਾਧਾਰੀ ਪਾਰਟੀ ਦੀ। ਜਿਹੜੇ ਦੂਸਰੇ ਪਾਰਟੀਆਂ ਦੇ ਵਰਕਰ ਆ ਜਾਂ ਉਹਨਾਂ ਦੇ ਨੁਮਾਇੰਦੇ ਆ, ਉਹਨਾਂ ਤੇ ਝੂਠੇ ਕੇਸ ਪਾਏ ਜਾ ਰਹੇ ਆ। ਤੇ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਥਾਣੇ ਪੁੱਜੇ। ਕੈਪਟਨ ਅਮਰਿੰਦਰ ਸਿੰਘ ਥਾਣੇ ਪੁੱਜੇ ਤੇ ਵਿੱਚ ਬਹੁਤਿਆਂ ਨੂੰ ਸ਼ੱਕ ਹੋ ਗਿਆ ਕਿਤੇ ਥਾਣੇ ਪੁੱਜੇ ਦਾ ਮਤਲਬ ਇਹ ਤਾਂ ਨਹੀਂ ਗਾ ਕਿ ਥਾਣੇ ਉਹਨਾਂ ਨੂੰ ਕੋਈ ਲੈ ਗਿਆ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਥਾਣੇ ਕੋਈ ਲੈ ਕੇ ਨਹੀਂ ਗਿਆ, ਥਾਣੇ ਆਪ ਗਏ ਆ। ਕਿਉਂਕਿ ਖਬਰਾਂ ਦੀ ਇਸ ਤਰ੍ਹਾਂ ਦੀ ਕਈ ਵਾਰ ਜਿਹੜੀ ਹੈ ਉਹ ਹੁੰਦੀ ਹੈ ਹੈਡਲਾਈਨ ਹੁੰਦੀ ਹੈ ਇਸ ਤਰ੍ਹਾਂ ਦੀ ਕਿ ਉਹ ਥਾਣੇ ਪੁੱਜਾ ਤੇ ਇਸ ਤਰ੍ਹਾਂ ਜਾਪਦਾ ਜਿਵੇਂ ਕਿਸੇ ਮਾਮਲੇ ਦੇ ਵਿੱਚ ਕੈਪਟਨ ਆਪ ਥਾਣੇ ਪੁੱਜਾ। ਇਹ ਅੱਜ ਗਏ ਸਨ ਗੁਰਦਾਸਪੁਰ, ਅੰਮ੍ਰਿਤਸਰ, ਇੱਧਰਲੇ ਇਲਾਕਿਆਂ ਦੇ ਵਿੱਚ। ਤੇ ਗੁਰਦਾਸਪੁਰ ਦੇ ਵਿੱਚ ਜਦੋਂ ਖਾਸ ਤੌਰ ਤੇ ਉਹ ਬਟਾਲੇ ਪਹੁੰਚੇ ਤੇ ਉੱਥੇ ਉਹਨਾਂ ਨੇ ਜਿਹੜੇ ਸਮਾਗਮ 'ਚ ਜਾਣਾ ਸੀ, ਜਿਹੜੀ ਥਾਂ ਤੇ ਜਾਣਾ ਸੀ, ਉਸ ਥਾਂ ਤੇ ਜਾਣ ਦੀ ਥਾਂ ਉਹ ਪਹਿਲਾਂ ਥਾਣਾ ਕੋਟਲੀ ਸੂਰਤ ਮੱਲੀ ਦੇ ਉੱਥੇ ਗਏ। ਉੱਥੇ ਘਿਰਾਓ ਕਰਨ ਦਾ ਉਹਨਾਂ ਦਾ ਪ੍ਰੋਗਰਾਮ ਸੀ, ਗਏ। ਫਿਰ ਉਹਦਾ ਕਾਰਨ ਇਹ ਸੀਗਾ ਕਿ ਉੱਥੋਂ ਦਾ ਜਿਹੜਾ MLA ਸੁਖਜਿੰਦਰ ਸਿੰਘ ਰੰਧਾਵਾ, ਉਹਨੇ ਦੱਸਿਆ ਕਿ ਇੱਥੇ ਅਕਾਲੀਆਂ ਦੇ ਇਸ਼ਾਰੇ ਤੇ, ਅਕਾਲੀਆਂ ਦੀ ਸ਼ਹਿ ਤੇ ਬਹੁਤ ਸਾਰੇ ਨਜਾਇਜ਼ ਪਰਚੇ ਆ ਜਿਹੜੇ ਦਰਜ ਕੀਤੇ ਜਾਂਦੇ ਆ। ਉਸ ਥਾਣੇ ਦੇ ਵਿੱਚ ਗਿਆ ਕੈਪਟਨ ਦਾ ਆਪਣਾ ਅੰਦਾਜ਼ ਆ। ਪਿੱਛੇ ਜੇ ਤਲਵੰਡੀ ਸਾਬੋ ਦੇ ਵਿੱਚ ਇਹ ਆਪਣਾ ਹਲਕੇ ਵਿੱਚ ਕੈਪਟਨ ਜਿਹੜਾ ਉਹ ਪ੍ਰੋਗਰਾਮ ਛੱਡ ਕੇ ਸਿੱਧਾ ਥਾਣੇ ਚਲਾ ਗਿਆ ਸੀ, ਸੰਗਤ ਥਾਣੇ ਦੇ ਵਿੱਚ। ਇਹ ਇਸ ਤਰ੍ਹਾਂ ਹੀ ਕਰਦਾ। ਅੱਜ ਵੀ ਉੱਥੇ ਥਾਣੇ ਦੇ ਵਿੱਚ ਚਲਾ ਗਿਆ, ਕਹਿੰਦਾ ਕਰਾਓ ਗੱਲ ਆਪਣੇ ਵੱਡੇ ਅਫਸਰਾਂ ਦੇ ਨਾਲ, ਟੈਲੀਫੋਨ ਕਰਕੇ ਕਹਿੰਦਾ ਕਿ ਬੰਦੇ ਬਣ ਜਾਓ, ਨਹੀਂ ਤੇ ਫਿਰ ਜੇ ਮੇਰਾ ਟਾਈਮ ਆ ਗਿਆ ਬੰਦੇ ਤੁਹਾਨੂੰ ਬਣਾ ਦੂੰਗਾ, ਕੰਮ ਹੈ ਜਿਹੜਾ ਢੰਗ ਦੇ ਨਾਲ ਕਰੋ। ਕੈਪਟਨ ਨੇ ਦਾਅਵੇ ਵੀ ਮਾਰੇ ਆ। ਅਕਾਲੀ ਦਲ ਨੇ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਵੀ ਲਿਆ। ਅਕਾਲੀਆਂ ਨੇ ਕਿਹਾ ਕਿ ਦਾਅਵੇ ਮਾਰਨ ਵਾਲਾ ਕੰਮ ਨਹੀਂ ਚੱਲਣਾ। ਸੋ ਕੈਪਟਨ ਦਾ ਆਪਣਾ ਅੰਦਾਜ਼ ਹੈ। ਕੈਪਟਨ ਉੱਥੇ ਜਾ ਕੇ ਕਾਫੀ ਦੇਰ ਬੈਠਾ ਰਿਹਾ। ਪਰ ਇਹ ਇੱਕ ਸੱਚਾਈ ਹੈ ਕਿ ਇਹਨਾਂ 9.5 ਸਾਲਾਂ ਦੇ ਵਿੱਚ ਕਾਂਗਰਸੀਆਂ ਦੇ ਨਾਲ ਹਾਲ ਬੁਰੇ ਹੋਏ ਆ। ਕੈਪਟਨ ਤੇ ਹੁਣ ਥਾਣਿਆਂ 'ਚ ਜਾਣ ਲੱਗਾ ਹੈ, ਪਰ ਕਾਂਗਰਸੀਆਂ ਦਾ ਹਾਲ ਤੇ ਇਹ ਕਦੋਂ ਦਾ ਹੋਇਆ ਪਿਆ
ਕਿ ਉਹਨਾਂ ਦੀਆਂ ਘਰ ਦੀਆਂ ਸ਼ਾਮ ਨੂੰ 6-6:30 ਵਜੇ ਫੋਨ ਕਰਕੇ ਪੁੱਛਦੀਆਂ ਹੁੰਦੀਆਂ ਸਨ ਕਿ ਅੱਜ ਘਰੇ ਆਓਗੇ, ਆਟਾ ਗੁੰਨ ਲਈਏ ਜਾਂ ਫੜੇ ਹੋਏ ਹੋ। ਸੋ ਇਹ ਹਾਲ ਕਾਂਗਰਸੀਆਂ ਦਾ ਰਿਹਾ, ਪਰ ਕੈਪਟਨ ਨੂੰ ਹੁਣ ਦਿਸਿਆ, ਕੈਪਟਨ ਨੂੰ ਠਾਣਾ ਹੁਣ ਦਿਸਿਆ, ਪਰ ਜਿਹੜੇ ਠਾਣਿਆਂ ਦੇ ਵਿੱਚ ਲੰਮੇ ਪੈਂਦੇ ਰਹੇ ਉੱਥੇ ਪਟਿਆਂ ਦੇ ਥੱਲੇ, ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਨਵੀਆਂ ਨਹੀਂ ਜਾਪਦੀਆਂ। ਕੈਪਟਨ ਦੇਖੋ ਜੋ ਕਰਦਾ ਪਿਆ ਉਹਦਾ ਸਿਆਸੀ ਰੰਗ ਆ। ਜੇਕਰ ਕਾਂਗਰਸੀਆਂ ਦੀ ਗੱਲ ਕਰੀਏ, ਕਾਂਗਰਸੀਆਂ ਦੇ ਦੁੱਖ ਦਰਦ ਇਹਨਾਂ ਨੇ ਕਿੰਨੇ ਕੁ ਵੰਡਾਏ ਆ। ਤੇ ਪਿੰਡ ਮਾਨਾ ਜਿੱਥੇ 2012 ਦੇ ਵਿੱਚ ਬਹੁਤ ਵੱਡੀ ਚੋਣ ਹਿੰਸਾ ਹੋਈ ਸੀ, ਉਹ ਪਿੰਡ ਬਿਲਕੁਲ ਬਾਦਲ ਪਿੰਡ ਦੀ ਬੁੱਕਲ ਦੇ ਵਿੱਚ ਆ, 2-2.5 ਕਿਲੋਮੀਟਰ ਦੂਰ ਆ, ਤੇ ਹਮੇਸ਼ਾ ਉੱਥੇ ਕਾਂਗਰਸ ਦੀ ਵੋਟ ਜਿਹੜੀ ਆ ਵੱਧਦੀ ਰਹੀ ਆ। ਉੱਥੇ ਬੜੀ ਵੱਡੀ ਹਿੰਸਾ ਹੋਈ। ਉਸ ਪਿੰਡ ਦੇ ਵਿੱਚੋਂ 150-200 ਘਰ ਦੇ ਬੰਦੇ ਬੁੜੀਆਂ ਨੂੰ ਪਿੰਡ ਛੱਡਣਾ ਪਿਆ ਸੀ। 1.5-2 ਮਹੀਨੇ ਉਹ ਪਿੰਡ ਨਹੀਂ ਸਨ ਵੜੇ, ਪਿੱਛੋਂ ਕਈਆਂ ਦੇ ਪਸ਼ੂ ਮਰ ਗਏ ਸਨ, ਭੁੱਖੇ ਤਰਿਆਏ, ਕਿਸੇ ਨੇ ਜਾ ਕੇ ਰੋਗ ਤੂੜੀ ਦਾ ਵੀ ਨਹੀਂ ਸੀ ਪਾਇਆ। ਸੋ ਉੱਥੇ ਪ੍ਰਤਾਪ ਸਿੰਘ ਬਾਜਵਾ ਗਿਆ ਸੀ, ਜਗਮੀਤ ਬਰਾੜ ਉਦੋਂ ਇਹਨਾਂ ਦੇ ਨਾਲ ਹੁੰਦਾ ਸੀ, ਜਗਮੀਤ ਬਰਾੜ ਗਿਆ ਸੀ, ਪਰ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦਾ ਸਮਾਂ ਨਹੀਂ ਲੱਗਿਆ। ਉਹਨੇ ਮਾਨਾ ਪਿੰਡ ਦੇ ਵਿੱਚ ਜਾ ਕੇ ਉਹਨਾਂ ਕਾਂਗਰਸੀਆਂ ਦਾ ਹਾਲ ਵੀ ਨਹੀਂ ਸੀ ਪੁੱਛਿਆ। ਪਰ ਹੁਣ ਸਮਾਂ ਜਿਹੜਾ ਬਦਲ ਗਿਆ, ਹੁਣ ਉਹ ਪ੍ਰਧਾਨ ਆ, ਸੇਲੀ ਟੋਪੀ ਉਹਦੇ ਸਿਰ ਤੇ ਆ, ਇਸ ਕਰਕੇ ਹੁਣ ਉਹਨੂੰ ਠਾਣੇ ਵੀ ਦੀਦੇ ਆ, ਉਹਨੂੰ ਕਾਂਗਰਸੀ ਵੀ ਦੀਦਾ। ਚਲੋ ਚੰਗੀ ਗੱਲ ਆ, ਦਿਸਣ ਲੱਗ ਪਿਆ, ਪਰ ਇਹ ਨਜ਼ਰ ਆ ਜਿਹੜੀ ਉਹਦੇ ਤੇ ਖੋਪੇ ਨਹੀਂ ਪੈਣੇ ਚਾਹੀਦੇ। ਆਪਦੇ ਵਰਕਰ ਦਿਸਦੇ ਰਹਿਣੇ ਚਾਹੀਦੇ ਆ, ਚਾਹੇ ਉਹ ਪ੍ਰਧਾਨ ਹੋਣ ਤੇ ਚਾਹੇ ਉਹ ਪ੍ਰਧਾਨਗੀ ਤੋਂ ਲਾਂਭੇ ਹੋਣ। ਆਪਣੇ ਵਰਕਰਾਂ ਲਈ ਉਹਨਾਂ ਦੀ ਲੜਾਈ ਜਦੋਜਹਿਦ ਜਿਹੜੀ ਉਹ ਇਸੇ ਤਰ੍ਹਾਂ ਜਾਰੀ ਰਹਿਣੀ ਚਾਹੀਦੀ ਹੈ। ਹਾਂ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਤੋਤਾ ਸਿੰਘ ਦੀ। ਪਿੱਛੇ ਜਿਹੇ ਇੱਕ ਕਲਰਕ ਭਰਤੀ ਘੁਟਾਲਾ ਹੋਇਆ ਸੀਗਾ, ਕੀਟਨਾਸ਼ਕ ਦਵਾਈਆਂ ਦਾ ਵੀ ਹੋਇਆ, ਪਤਾ ਨਹੀਂ ਕਿੰਨੇ ਘੁਟਾਲੇ ਆ ਜਿਹੜੇ ਇਹ ਸਾਡੇ ਲੀਡਰ ਕਰਦੇ ਆ। ਪਰ ਉਹ ਜਿਹੜਾ ਕੇਸ ਚੱਲਦਾ ਸੀ ਉਸ ਦੇ ਵਿੱਚ ਵਿਜੀਲੈਂਸ ਬਿਊਰੋ ਵਾਲੇ ਹੁਣ ਤੋਤਾ ਸਿੰਘ ਦੀ ਖਲਾਸੀ ਕਰਾਉਣ ਦੇ ਰਾਹ। ਤੋਤਾ ਸਿੰਘ ਅਕਾਲੀ ਦਲ ਦਾ ਲੱਕੀ ਚਾਰਮ ਕਿਹਾ ਜਾ ਸਕਦਾ ਹੈ। ਬੜੇ ਵੱਡੇ ਵੱਡੇ ਮਸਲੇ ਦੇ ਨਾਲ ਖਹਿ ਕੇ ਲੰਘੇ ਆ, ਪਰ ਇਹ ਹਮੇਸ਼ਾ ਬਚ ਕੇ ਨਿਕਲ ਜਾਂਦਾ ਰਿਹਾ। ਬਹੁਤ ਵੱਡੇ ਵੱਡੇ ਮਸਲੇ ਨੂੰ ਚਿੰਬੜੇ, ਪਰ ਹਮੇਸ਼ਾ ਤੋਤਾ ਸਿੰਘ ਜਿਹੜਾ ਨਿਕਲ ਗਿਆ। ਇੱਕ ਕੇਸ ਦੇ ਵਿੱਚ ਸਜ਼ਾ ਖਾਧੀ ਸੋ, ਪਰ ਉਸ ਕੇਸ ਦੇ ਵਿੱਚ ਜਿਹੜਾ ਬੜਾ ਮਾਮੂਲੀ ਜਿਹਾ ਕਿਹਾ ਜਾ ਸਕਦਾ, ਵੱਡੇ ਵੱਡੇ ਝਟਕਿਆਂ ਦੇ ਵਿੱਚੋਂ ਤੋਤਾ ਸਿੰਘ ਹੈ ਜਿਹੜਾ ਵੱਡੇ ਵੱਡੇ ਤੂਫਾਨਾਂ ਚੋਂ ਨਿਕਲ ਗਿਆ ਸਾਬਤ ਸਬੂਤਾ। ਪਰ ਛੋਟੇ ਜਿਹੇ ਕੇਸ ਦੇ ਵਿੱਚ ਸਜ਼ਾ ਖਾਧੀ ਉਹ ਇਹ ਸੀਗਾ ਕਿ ਕਾਰ ਦੀ ਦੁਰਵਰਤੋਂ, ਸਰਕਾਰੀ ਕਾਰ ਦੀ ਦੁਰਵਰਤੋਂ, ਉਹਦੇ 'ਚ 1 ਸਾਲ ਦੀ ਕੈਦ ਹੋਈ ਹੈ। ਨਹੀਂ ਤੇ ਤੋਤਾ ਸਿੰਘ ਵੱਡੇ ਵੱਡੇ ਤੂਫਾਨਾਂ ਤੋਂ ਬਚਾ ਕੇ ਪਾਸੇ ਹੁੰਦਾ ਰਿਹਾ। ਹੁਣ ਇਸ ਮਸਲੇ ਦੇ ਵਿੱਚ ਵੀ ਲੱਕ ਆ ਜਿਹੜੀ ਉਹ ਕਹਿ ਲਈਏ ਕਿ ਤੋਤਾ ਸਿੰਘ ਦੀ ਖੁੱਲ ਕੇ ਸਾਹਮਣੇ ਆਈ ਹੈ, ਲੱਕ ਆਈ ਹੈ ਕਿ ਲਿਆਈ ਗਈ ਹੈ, ਇਹ ਤੇ ਹੁਣ ਵਿਜੀਲੈਂਸ ਵਾਲੇ ਦੱਸ ਸਕਦੇ ਆ। ਪਰ ਵਿਜੀਲੈਂਸ ਜਿਸ ਤਰੀਕੇ ਦੇ ਨਾਲ ਆ ਪਿਛਲੇ 1 ਹਫ਼ਤੇ ਤੋਂ ਕੰਮ ਕਰਦੀ ਪਈ ਹੈ, ਉਹਦੇ ਤੋਂ ਕਈ ਸਵਾਲ ਖੜੇ ਹੋ ਗਏ ਆ। ਪਿੱਛੇ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ 'ਚ ਜਾ ਕੇ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ। ਅੱਜ ਹੁਣ ਦੱਸਦੇ ਆ ਕਿ ਤੋਤਾ ਸਿੰਘ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ। ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਮਾਮਲਾ ਸੀ ਉਹ ਅਕਾਲੀ ਦਲ ਦੇ ਕਾਰਜਕਾਲ ਦੇ ਵਿੱਚ ਦਰਜ ਹੋਇਆ ਸੀ, ਤੇ ਜਿਹੜਾ ਤੋਤਾ ਸਿੰਘ ਤੇ ਇਹ ਮਾਮਲਾ ਦਰਜ ਹੋਇਆ ਸੀ ਇਹ ਕੈਪਟਨ ਦੇ ਕਾਰਜਕਾਲ ਦੇ ਵਿੱਚ ਦਰਜ ਹੋਇਆ ਸੀ। ਜਾਨੀ ਟਾਈਮਿੰਗ ਵੀ ਹੈ ਜਿਹੜੀ ਉਹ ਵੀ ਸ਼ੱਕੀ ਹੈ, ਤੇ ਦੋਵਾਂ ਦਾ ਕ੍ਰਾਸ ਕਹਿ ਲਈਏ ਕ੍ਰਾਸ ਪਰਚਿਆਂ ਵਾਲਾ ਸਿਸਟਮ ਆ ਉਹ ਵੀ ਸ਼ੱਕੀ ਹੈ। ਤੇ ਦੋਵਾਂ ਦੀ ਜਿਹੜੀ ਕਲੀਨ ਚਿੱਟ ਕਹਿ ਲਈਏ, ਕਲੋਜ਼ਰ ਰਿਪੋਰਟ ਕਹਿ ਲਈਏ, ਇਹ ਆਉਣੀ ਇਲੈਕਸ਼ਨ ਤੋਂ ਐਨ ਪਹਿਲਾਂ ਇਹ ਵੀ ਇੱਕ ਤਰ੍ਹਾਂ ਨਾਲ ਸੌਦੇਬਾਜ਼ੀ ਜੀ ਜਾਪਦੀ ਹੈ। ਇੱਕ ਉਧਰ ਆ ਗਈ, ਇੱਕ ਉਧਰ ਆ ਗਈ। ਹਾਲਾਂਕਿ ਇਹਨਾਂ ਦੋਨਾਂ ਤੇ, ਤੋਤਾ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਤੇ, ਹਾਲੇ ਬਹੁਤ ਕੁਛ ਹੈ ਜਿਹੜਾ ਉਹ ਬਕਾਇਆ ਪਿਆ। ਸੋ ਇਹ ਵਿਜੀਲੈਂਸ ਜਿਸ ਤਰੀਕੇ ਨਾਲ ਇਹ ਕੰਮ ਕੀਤਾ ਇਸ ਮਾਮਲੇ ਦੇ ਵਿੱਚ, ਖਾਸ ਤੌਰ ਤੇ ਤੋਤਾ ਸਿੰਘ ਦੇ ਮਾਮਲੇ 'ਚ ਜਿਹੜੀ ਉਹਨੇ ਦਲੀਲ ਦਿੱਤੀ ਹੈ ਕਿ ਕਿਉਂਕਿ ਜੀ ਅਖੇ ਸਿੱਖਿਆ ਵਿਭਾਗ ਹੈ ਜਿਹੜਾ ਉਹ ਖੁਦ ਮੁਖਤਿਆਰ ਅਦਾਰਾ ਹੈ, ਇਸ ਕਰਕੇ ਜਿਹੜੀਆਂ ਭਰਤੀਆਂ ਹੋਈਆਂ ਸਨ 134 ਕਲਰਕਾਂ ਦੀਆਂ, ਉਹਦੇ ਵਿੱਚ ਇਹ ਸਿੱਖਿਆ ਮੰਤਰਾਲੇ ਦਾ ਕੋਈ ਹੱਥ ਨਹੀਂ ਹੈ। ਹੁਣ ਦੇਖੋ ਬੜਾ ਸਿੰਪਲ ਜਿਹਾ ਇੱਕ ਉਦਾਹਰਨ ਸਾਡੇ ਸਾਹਮਣੇ ਪਿਆ ਕਿ ਕਿਸੇ ਸਮੇਂ ਕਾਹਨ ਸਿੰਘ ਪੰਨੂ ਸਿੱਖਿਆ ਅਦਾਰੇ ਦੇ ਵਿੱਚ ਬਹੁਤ ਉੱਚ ਅਹੁਦੇ ਤੇ ਬੈਠਾ ਸੀ। ਕਾਹਨ ਸਿੰਘ ਪੰਨੂ ਨੇ ਉੱਤੋਂ ਹੇਠਾਂ 3-4 ਜਿਹੜੇ ਆ ਘੁਟਾਲੇ ਕੱਢ ਦਿੱਤੇ ਸਨ। ਬਾਅਦ ਦੇ ਵਿੱਚ ਉਸੇ ਸਿੱਖਿਆ ਮੰਤਰੀ ਨੇ ਉਹਦੀ ਕੀ ਦੁੜਕੀ ਲਵਾਈ, ਕਿਸ ਤਰ੍ਹਾਂ ਉਹਨੂੰ ਜਲੀਲ ਕਰਕੇ ਕਢਾਇਆ, ਉਹ ਸਾਰੇ ਜਾਣਦੇ ਆ। ਜੇ ਖੁਦ ਮੁਖਤਿਆਰ ਸੀ ਪੰਜਾਬ ਸਕੂਲ ਸਿੱਖਿਆ ਬੋਰਡ, ਤੇ ਕਾਹਨ ਸਿੰਘ ਪੰਨੂ ਵਰਗਾ ਏਡਾ ਕਾਬਲ ਅਫਸਰ ਹੈ ਜਿਹੜਾ ਉਹ ਫਿਰ ਜਲੀਲ ਕਰਕੇ ਕਿਉਂ ਕੱਢਿਆ ਗਿਆ? ਜੇ ਇਹ ਖੁਦ ਮੁਖਤਿਆਰ ਅਦਾਰਾ ਹੁੰਦਾ ਤੇ
ਉਹਦੇ ਨਾਲ ਖੜਦਾ। ਦੂਜੀ ਗੱਲ ਕਿ ਜਿਸ ਤਰੀਕੇ ਨਾਲ ਵਿਜੀਲੈਂਸ ਇਹ ਦਲੀਲਾਂ ਦੇ ਰਹੀ ਹੈ, ਇਹ ਦਲੀਲਾਂ ਟਿਕਣ ਵਾਲੀਆਂ ਨਹੀਂ। ਪਰ ਇਹਦੇ ਵਿੱਚੋਂ ਇੱਕ ਗੱਲ ਜਿਹੜੀ ਲੋਕਾਂ ਦੇ ਵਿੱਚ ਜਾਂਦੀ ਹੈ ਉਹ ਇਹ ਜਾਂਦੀ ਹੈ ਕਿ ਇਸ ਤਰ੍ਹਾਂ ਜਾਪਦਾ ਕਿ ਇਹ ਦੋਵੇਂ ਧਿਰਾਂ ਇੱਕ ਦੂਜੇ ਦਾ ਪਿੰਡਾ ਖੁਰਕਦੀਆਂ ਪਈਆਂ ਨਾਲ ਲੱਗ ਕੇ, ਤੇ ਜਿਹੜੀ ਵਿਜੀਲੈਂਸ ਆ ਉਹਨੇ ਉੱਤੇ ਲੋਈ ਤਾਣੀ ਹੋਈ ਹੈ ਕਿ ਆਲਾ ਦੁਆਲਾ ਕਿਸੇ ਨੂੰ ਦਿਸੇ ਨਾ। ਇਸ ਕਰਕੇ ਵਿਜੀਲੈਂਸ ਨੂੰ ਥੋੜਾ ਜਿਹਾ ਹੁਣ ਆਪਣੇ ਆਪ ਦੇ ਅੰਦਰ ਝਾਕਣਾ ਪਵੇਗਾ, ਨਹੀਂ ਤਾਂ ਕਿਸੇ ਦਿਨ ਉੱਠ ਕੇ ਕੋਈ ਜੁਡੀਸ਼ਰੀ ਦਾ ਕੋਈ ਨੰਬਰਦਾਰ ਜਾਂ ਕੋਈ ਹੋਰ ਕਾਨੂੰਨਦਾਨ, ਜਿਵੇਂ CBI ਨੂੰ ਕਹਿਤਾ ਸੀ ਕਿ ਇਹ ਤੇ ਪਿੰਜਰੇ ਦਾ ਤੋਤਾ ਹੈ, ਇਹਨਾਂ ਬਾਰੇ ਵੀ ਕੋਈ ਨਾ ਕੋਈ ਸ਼ਬਦ ਵਰਤਿਆ ਜਾਏਗਾ ਜਿਸ ਤਰੀਕੇ ਨਾਲ ਕੰਮ ਕਰਦੇ ਪਏ ਆ। ਪਰ ਲੋਕਾਂ ਦਾ ਭਰੋਸਾ ਜਿਹੜਾ ਉਹ ਇਸ ਕਦਰ ਵਿਜੀਲੈਂਸ ਤੋਂ ਹੁਣ ਡੋਲਿਆ ਪਿਆ। ਲੋਕ ਆਖਣ ਲੱਗ ਪਏ ਆ ਕਿ ਜਦੋਂ ਵਿਜੀਲੈਂਸ ਕੇਸ ਦਾਖਲ ਕਰਦੀ ਹੈ ਕੋਰਟ ਦੇ ਵਿੱਚ, ਹੁਣ ਉਦੋਂ ਹੀ ਇਹਨੂੰ ਇੱਕ ਨਾਲ ਫਾਈਲ ਦੇ ਅਖੀਰਲੇ ਪੰਨੇ ਦੇ ਵਿੱਚ ਕਲੋਜ਼ਰ ਰਿਪੋਰਟ ਵੀ ਰੱਖ ਦੇਣੀ ਚਾਹੀਦੀ ਹੈ, ਕਿਉਂਕਿ ਜਿਹੜੀ ਅਦਾਲਤ ਦੀ ਸੁਣਵਾਈ ਹੁੰਦੀ ਹੈ ਉਹ ਸਮਾਂ ਤੇ ਲੋਕਾਂ ਦਾ ਧਨ ਹੈ ਜਿਹੜਾ ਬਚ ਜਾਵੇ। ਜੀ ਤੇ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਜੀ, ਕਾਂਗਰਸ ਨੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਤੇ ਇੱਕ ਅਕਾਲੀ ਆਗੂ ਚੋਣ ਕਮਿਸ਼ਨ ਦੇ ਖਿਲਾਫ ਹੀ ਸੁਪਰੀਮ ਕੋਰਟ ਜਾ ਪਹੁੰਚਿਆ। ਕਾਂਗਰਸ ਨੇ ਵੀ ਕੀਤੀ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਸ਼ਿਕਾਇਤ ਅਕਾਲੀਆਂ ਦੀ ਕੀਤੀ ਹੈ। ਉਹ ਸ਼ਿਕਾਇਤਾਂ ਦੋਨੇ ਜਿਹੜੀਆਂ ਨੇ ਉਹ ਇੱਕੋ ਮਸਲੇ ਤੇ ਨੇ। ਸ਼ਿਕਾਇਤਾਂ ਦਾ ਆਧਾਰ ਹੈ ਐਡਵਰਟਾਈਜ਼ਮੈਂਟ ਜਿਹੜੀ ਪੰਜਾਬ ਦੇ ਵਿੱਚ ਕੀਤੀ ਜਾ ਰਹੀ, ਪੰਜਾਬ ਦੇ ਵਿੱਚ ਹੀ ਨਹੀਂ, ਹੁਣ ਤੇ ਜਿਹੜੇ ਇਹਨਾਂ ਦੇ ਚੇਤੇ ਆ ਰੇਡੀਓ ਕੈਨੇਡਾ, ਅਮਰੀਕਾ, ਇਹ ਹੋਰ ਕਈ ਮੁਲਕਾਂ ਦੇ ਵਿੱਚ ਜਿੱਥੇ ਅਖਬਾਰ ਇਹਨਾਂ ਦੇ ਆਪਦੇ ਚਹੇਤਿਆਂ ਦੇ ਆ, ਉੱਥੋਂ ਤੱਕ ਵੀ ਐਡਵਰਟਾਈਜ਼ਮੈਂਟਾਂ ਗਈਆਂ। ਉਸੇ ਐਡਵਰਟਾਈਜ਼ਮੈਂਟਾਂ ਨੂੰ ਲੈ ਕੇ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਚੋਣ ਕਮਿਸ਼ਨ ਕੋਲ ਕਿ ਇਹ ਸਿੱਧੇ ਤੌਰ ਤੇ ਖਜ਼ਾਨੇ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ। ਚੋਣ ਕਮਿਸ਼ਨ ਨੇ ਹੁਣ ਅਕਾਲੀਆਂ ਨੂੰ ਇਹਨਾਂ ਨੂੰ ਅਲਰਟ ਵੀ ਜਾਰੀ ਕੀਤਾ ਕਿ ਭਾਈ ਹਟ ਜਾਓ, ਇਸ ਤਰ੍ਹਾਂ ਦਾ ਕੰਮ ਨਾ ਕਰੋ। ਇਹ ਹੁਣ ਸਮਾਂ ਦੱਸੇਗਾ ਕਿ ਇਹ ਜਿਹੜਾ ਵਿਕਾਸ ਵਹਿੰਦਾ ਪਿਆ, ਖਾਸ ਤੌਰ ਤੇ ਜਨਤਾ ਦੇ ਪੈਸੇ ਦੇ ਨਾਲ ਇਹ ਵਿਕਾਸ ਜਿਹੜਾ ਵਹਿੰਦਾ ਪਿਆ, ਜਿਹੜਾ ਅਖਬਾਰ ਚੱਕੋ ਉਹਦੇ ਚੋਂ ਵਿਕਾਸ ਡੁੱਲਦਾ ਪਿਆ, ਜਿਹੜਾ ਚੈਨਲ ਲਾਓ ਉਹਦੇ ਚੋਂ ਵਿਕਾਸ ਹੈ ਜਿਹੜਾ ਛਲਕਦਾ ਪਿਆ। ਇਹ ਵਿਕਾਸ ਹੈ ਜਿਹੜਾ ਉਹ ਗਰਾਊਂਡ ਤੇ ਘੱਟ ਜਾਪਦਾ। ਅੱਜ ਕੱਲ੍ਹ ਟੈਲੀਵਿਜ਼ਨਾਂ ਤੇ ਅਖਬਾਰਾਂ ਦੇ ਵਿੱਚ ਜ਼ਿਆਦਾ ਆਇਆ ਜਾਪਦਾ। ਲੋਕੀ ਵਹਿੰਦੇ ਆਪਣੇ ਪਿੰਡ ਨੂੰ, ਪਰ ਆਪਦੇ ਉੱਥੇ ਗਲੀ ਦੇ ਵਿੱਚ ਜਿੱਥੇ ਚਿੱਕੜ ਹੁੰਦਾ ਉਹਦੇ ਪਾਸੇ ਕਿਨਾਰੇ ਤੇ ਬੈਠੇ ਅਖਬਾਰ ਦੇ ਵਿੱਚ ਲੱਗਾ ਵੱਡਾ ਸਾਰਾ ਇਸ਼ਤਿਹਾਰ ਵੇਖ ਕੇ ਕਹਿੰਦੇ ਕਿ ਅਸੀਂ ਇਸੇ ਪੰਜਾਬ 'ਚ ਰਹਿੰਦੇ ਹਾਂ, ਕੋਈ ਸਾਨੂੰ ਚੱਕ ਵੱਢ ਕੇ ਦੱਸੇ ਕਿ ਸੁਪਨਾ ਤਾਂ ਨਹੀਂ ਲੈ ਰਹੇ ਕਿ ਅਸੀਂ ਇਸ਼ਤਿਹਾਰ ਕਿਤੇ ਹੋਰ ਦਾ ਤਾਂ ਨਹੀਂ ਵੇਖਦੇ ਪਏ। ਸੋ ਇਹ ਇਸ਼ਤਿਹਾਰਬਾਜ਼ੀ ਦਾ ਤੇ ਇੱਥੋਂ ਤੱਕ ਗਿਆ ਹੋਇਆ ਮਸਲਾ। ਪੰਚਾਇਤਾਂ ਨੂੰ ਇਹਨਾਂ ਨੇ ਫਲੈਕਸ ਬੋਰਡ ਲਾਉਣ ਲਈ ਆਖ ਦਿੱਤਾ ਤੇ ਦੱਸਦੇ ਤਾਂ ਇਹ ਹੈ ਕਿ ਫਲੈਕਸ ਬੋਰਡ ਜਿਹੜਾ ਕੋਈ ਵੱਡੇ ਤੋਂ ਵੱਡਾ ਮਹਿੰਗੇ ਤੋਂ ਮਹਿੰਗਾ ਵੀ ਲਵਾ ਲਈਏ 4-5 ਹਜ਼ਾਰ ਤੋਂ ਉੱਤੇ ਨਹੀਂ ਜਾਂਦਾ। ਤੇ ਦੱਸਦੇ ਆ ਕਿ ਪੰਚਾਇਤਾਂ ਦੇ ਖਾਤਿਆਂ 'ਚੋਂ 11-11 ਹਜ਼ਾਰ ਰੁਪਏ ਦੇ ਚੈੱਕ ਗਏ ਆ। ਹੋਰ ਤੇ ਹੋਰ ਆਂਗਣਵਾੜੀ ਵਾਲੀਆਂ ਜਿਹੜੀਆਂ ਵਰਕਰਾਂ ਨੇ ਉਹਨਾਂ ਨੂੰ ਇਹਨਾਂ ਨੇ ਕਿਤਾਬ 'ਚ ਥਮਾ ਦਿੱਤੇ ਕਿ ਜਾਓ ਲੋਕਾਂ ਦੇ ਘਰਾਂ ਦੇ ਵਿੱਚ ਇਹ ਵਿਕਾਸ ਵੰਡ ਕੇ ਆਓ। ਜਿਵੇਂ ਅੱਗੇ ਭਾਜੀ ਵੰਡਣ ਜਾਂਦੇ ਸਨ ਲੋਕ ਘਰਾਂ 'ਚੋਂ ਪਤਾਸਿਆਂ ਦੀਆਂ ਲੱਡੂਆਂ ਦੇ, ਤੇ ਇਹ ਹੁਣ ਇਹਨਾਂ ਨੇ ਵਿਕਾਸ ਦੀ ਭਾਜੀ ਤੋਰ ਦਿੱਤੀ ਹੈ। ਤੇ ਨਾਲ ਇਹ ਕਹਿ ਦਿੱਤਾ ਆਂਗਣਵਾੜੀ ਵਰਕਰਾਂ ਨੂੰ ਕਿ ਜਿਹਦੇ ਘਰੇ ਇਹ ਕਿਤਾਬਚਾ ਦੇ ਕੇ ਆਉਣਾ ਹੈ ਨਾਲ ਉਹਦੀ ਤੋਂ ਰਸੀਦ ਵੀ ਲੈ ਕੇ ਆਉਣੀ ਕਿ ਸਾਡੇ ਘਰੇ ਸਹੀ ਸਲਾਮਤ ਵਿਕਾਸ ਪਹੁੰਚ ਗਿਆ। ਸੋ ਇਹ ਵਿਕਾਸ ਹੈ ਜਿਹੜਾ ਹੁਣ ਇਸ ਤਰੀਕੇ ਨਾਲ ਵੀ ਘਰੇ ਪਹੁੰਚਾਇਆ ਜਾ ਰਿਹਾ। ਪਿੱਛੇ ਜੇ ਇਹ ਵੀ ਖਬਰ ਆਈ ਸੀ ਕਿ ਇਹ ਸਕੂਲਾਂ ਦੇ ਵਿੱਚ ਵੀ ਥਾਂ ਲੱਭਦੇ ਪਏ ਆ ਕਿ ਅਸੀਂ ਵਿਕਾਸ ਦਾ ਜਿਹੜਾ ਇਹ ਟੋਲ ਆ ਇੱਥੇ ਟੰਗਣਾ। ਸੋ ਵਿਕਾਸ ਦੇ ਢੋਲ ਤੇ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸ਼ਿਕਾਇਤੀ ਬੋਲ ਉੱਥੇ ਗਏ ਆ। ਪਰ ਆਮ ਆਦਮੀ ਪਾਰਟੀ ਵੀ ਉਹ ਪਾਰਟੀ ਹੈ ਜਿਹਨੂੰ ਖੁਦ ਨੂੰ ਦਿੱਲੀ ਦੇ ਵਿੱਚ ਇਹੋ ਜਿਹੀ ਇਸ਼ਤਿਹਾਰਬਾਜ਼ੀ ਕਰਕੇ ਕਰੋੜਾਂ ਰੁਪਈਆ ਜੁਰਮਾਨਾ ਹੋਇਆ ਇੱਕ ਕਮੇਟੀ ਵੱਲੋਂ। ਸੋ ਉਹ ਇੱਥੇ ਅਕਾਲੀਆਂ ਦੀ ਸ਼ਿਕਾਇਤ ਕਰਦੀ ਪਈ ਆ। ਪਰ ਦੂਜੇ ਪਾਸੇ ਅਕਾਲੀਆਂ ਦਾ ਇੱਕ ਸੱਜਣ ਆ ਜਿਹੜਾ ਸੁਪਰੀਮ ਕੋਰਟ 'ਚ ਚਲਾ ਗਿਆ ਚੋਣ ਕਮਿਸ਼ਨ ਦੇ ਖਿਲਾਫ, ਉਹ ਉੱਥੇ ਜਾ ਕੇ ਇਸ ਮੁੱਦੇ ਨੂੰ ਉਭਾਰ ਰਿਹਾ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਨੇ 8 ਅਕਤੂਬਰ 2013 ਨੂੰ ਇੱਕ ਫੈਸਲਾ ਸੁਣਾਇਆ ਸੀਗਾ ਜਿਹਦੇ ਵਿੱਚ ਵੋਟਰ ਵੈਰੀਫਿਕੇਸ਼ਨ ਪੇਪਰ ਆਡਿਟ ਟ੍ਰੇਲ ਯਾਨੀ VVPAT ਜਿਹੜੀ ਹੁੰਦੀ ਹੈ ਮਸ਼ੀਨ ਉਹ ਲਾਗੂ ਕਰਨ ਦੀ ਹਦਾਇਤ ਦਿੱਤੀ ਗਈ ਸੀ। ਤੇ ਐਤਕੀ ਇਲੈਕਸ਼ਨ ਦੇ ਵਿੱਚ ਪੰਜਾਬ ਦੇ 23,000 ਬੂਥ ਲਈ ਮਹਿਜ਼ 2200 ਇਹੋ ਜਿਹੀ ਮਸ਼ੀਨ ਦਾ ਪ੍ਰਬੰਧ ਕੀਤਾ ਜਾ ਰਿਹਾ। ਸੋ ਉਹਨਾਂ ਨੇ ਜਾ ਕੇ ਹੁਣ ਉੱਥੇ ਸ਼ਿਕਾਇਤ ਪਾ ਦਿੱਤੀ ਹੈ ਕਿ ਇਹ ਸਿੱਧੇ ਤੌਰ ਤੇ ਹੁਕਮ ਅਦੁੱਲੀ ਹੈ ਸੁਪਰੀਮ ਕੋਰਟ ਦੀ। ਉਹ ਸ਼ਿਕਾਇਤ ਪ੍ਰਵਾਨ ਕਰ ਲਈ ਗਈ ਹੈ, ਉਹਦੇ ਤੇ ਸੁਣਵਾਈ ਹੋਣੀ ਹੈ। ਇਹ ਉਹੀ ਮਸ਼ੀਨ ਦਾ ਰੌਲਾ ਹੈ ਜਿਹਦੇ ਵਿੱਚੋਂ ਇੱਕ ਸਲਿੱਪ ਨਿਕਲਣੀ ਹੈ। ਸਲਿੱਪ ਦੇ ਉੱਤੇ ਇਹ ਲਿਖਿਆ ਹੋਣਾ ਕਿ ਇਹ ਜਿਹੜੀ ਵੋਟ ਹੈ ਫਲਾਣੇ ਉਮੀਦਵਾਰ ਨੂੰ ਫਲਾਣੇ ਚੋਣ ਨਿਸ਼ਾਨ ਤੇ ਪੈ ਚੁੱਕੀ ਹੈ। ਹੁਣ ਇਹਦਾ ਅੱਡ ਕਜੀਆ
ਅੱਡ ਕਜੀਆ ਇਹ ਹੈ ਕਿ ਜਿਹੜੀ ਉਹ ਮਸ਼ੀਨ ਦੇ ਵਿੱਚੋਂ ਪਰਚੀ ਨਿਕਲੇਗੀ, ਜੇ ਉਹ ਪਰਚੀ ਸਾਰੇ ਬੂਥਾਂ ਦੀਆਂ ਸਾਰੀਆਂ ਮਸ਼ੀਨਾਂ 'ਚ ਨਿਕਲ ਲੱਗ ਪਈ ਤੇ ਉੱਥੇ ਇੱਕ ਬਖੇੜਾ ਹੋਰ ਖੜਾ ਹੋ ਜਾਣਾ ਕਿ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਹੀ ਪੈਸਾ ਬਹੁਤ ਵੰਡਿਆ ਜਾਂਦਾ ਵੋਟ ਦੀ ਖਰੀਦੋ ਫਰੋਖਤ ਲਈ, ਉਹਦਾ ਰੁਝਾਨ ਹੋਰ ਵੱਧ ਜਾਏਗਾ। ਸ਼ਾਇਦ ਚੋਣ ਕਮਿਸ਼ਨ ਇਸੇ ਕਰਕੇ ਉਸ ਰਸਤੇ ਨੂੰ ਵੇਖ ਰਿਹਾ ਸੀਗਾ ਕਿ ਇੱਕ ਤੇ ਉਹਨੂੰ ਲਾਗੂ ਵੀ ਕਰ ਦਿੱਤਾ ਜਾਵੇ, 2200 ਮਸ਼ੀਨਾਂ ਰੱਖ ਕੇ ਕਹਿ ਦਿੱਤਾ ਜਾਵੇ ਜੀ ਅਸੀਂ ਰੱਖਿਆ ਸੀ ਅਦਬ ਜੱਦੀਆਂ ਜਿੰਨੀਆਂ ਕੁ ਸਾਡੇ ਕੋਲ ਸੀ, ਤੇ ਦੂਜਾ ਇਹ ਕਿ ਇਸ ਬਖੇੜੇ ਤੋਂ ਇਸ ਝਗੜੇ ਤੋਂ ਬਚਿਆ ਜਾ ਸਕੇ, ਕਿਉਂਕਿ ਜੇਕਰ ਉਹ ਮਸ਼ੀਨਾਂ ਜਿਹੜੀਆਂ ਉਹ ਕੱਢਿਆ ਕਰਨਗੀਆਂ ਕਿ ਇਹ ਫਲਾਣੇ ਨੂੰ ਵੋਟ ਪੈ ਗਈ, ਫਲਾਣੇ ਚੋਣ ਨਿਸ਼ਾਨ ਤੇ, ਜੇ ਉਹ ਪਰਚੀਆਂ ਕੱਢਣ ਲੱਗ ਪਈਆਂ ਤੇ ਫਿਰ ਇੱਥੇ ਖਰੀਦੋ ਫਰੋਖਤ ਉਸੇ ਪੱਧਰ ਤੇ ਚਲੇ ਜਾਏਗੀ ਜਿਵੇਂ ਪੁਰਾਣੇ ਸਮਿਆਂ 'ਚ ਬੈਲਟ ਪੇਪਰਾਂ ਤੇ ਠੱਪਾ ਲਾ ਕੇ ਪਾਉਂਦੇ ਸਨ, ਤੇ ਜਿਹੜੇ ਬਾਹਰ ਖੜੇ ਹੁੰਦੇ ਸੀ ਉਹ ਗਰੀਬ ਗੁਰਬੇ ਨੂੰ ਜਾਂ ਗਰਜਾ ਮਾਰੇ ਨੂੰ ਕਹਿੰਦੇ ਸਨ ਕਿ ਬੈਲਟ ਪੇਪਰ ਹੈ ਜਿਹੜਾ ਉਹ ਬੈਲਟ ਬਾਕਸ ਦੇ ਵਿੱਚ ਨਹੀਂ ਪਾਉਣਾ, ਲਿਆ ਕੇ ਸਾਨੂੰ ਫੜਾਉਣਾ ਹੈ। ਤੇ ਜਿਹੜੇ ਕਈ ਹੋਰ ਆਮ ਲੋਕ ਵੀ ਹੁੰਦੇ ਸਨ, ਕਹਿੰਦੇ ਸਨ ਕਿ ਸਰਪੰਚਾ ਵੋਟ ਤੈਨੂੰ ਪਾਈ ਹੈ, ਸਬੂਤ ਚੱਕ, ਆ ਬੈਲਟ ਪੇਪਰ ਤੋਂ ਆਪ ਹੀ ਜਾ ਕੇ ਉੱਥੇ ਪਾਇਆ। ਸੋ ਇਹੋ ਜਿਹਾ ਰੁਝਾਨ ਫੇਰ ਵੱਧ ਜਾਏਗਾ। ਇਹ ਹੁਣ ਵੇਖਣਾ ਹੋਏਗਾ ਕਿ ਸੁਪਰੀਮ ਕੋਰਟ ਕੀ ਹੁਕਮ ਦਿੰਦੀ ਹੈ, ਕਿ ਚੋਣ ਕਮਿਸ਼ਨ ਸਾਰੇ ਬੂਥਾਂ ਤੇ ਇਹੋ ਜਿਹੀਆਂ ਮਸ਼ੀਨਾਂ ਲਾਉਂਦਾ ਜਾਂ ਕੋਈ ਰਾਇਤ ਦਿੰਦਾ, ਇਹ ਹੁਣ ਸਮਾਂ ਦੱਸੇਗਾ। ਅੱਜ ਹੀ ਕੁਛ ਤੇ ਇਹਨਾਂ ਨੂੰ ਕਰਨਾ ਚਾਹੀਦਾ ਹੈ। ਅੱਗੇ ਆਪਾਂ ਗੱਲ ਕਰਦੇ ਕਿ ਪੂਰੇ ਦੇਸ਼ ਨੂੰ ਦਹਿਲਾਉਣ ਵਾਲੇ ਮਾਨਸਾ ਕਾਂਡ ਦੇ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ। ਇਹ ਬੜੀ ਬਦਕਿਸਮਤੀ ਵਾਲੀ ਗੱਲ ਹੈ ਕਿ ਹਾਲੇ ਸਾਲ ਵੀ ਨਹੀਂ ਪੂਰਾ ਹੋਇਆ, ਅਬੋਹਰ ਦੇ ਵਿੱਚ ਜਿਹੜਾ ਭੀਮ ਕਾਂਡ ਵਾਪਰਿਆ ਸੀ ਉਸ ਵਰਗਾ ਹੀ ਇੱਕ ਹੋਰ ਕਾਂਡ ਹੈ ਜਿਹੜਾ ਉਹ ਸਾਡੇ ਇੱਥੇ ਪੰਜਾਬ ਦੇ ਵਿੱਚ ਵਾਪਰਦਾ ਹੈ। ਤੇ ਦੂਜੀ ਜਿਹੜੀ ਸਮਾਨਤਾ ਹੈ ਇਸ ਕਾਂਡ ਦੇ ਵਿੱਚ, ਮਾਨਸਾ ਤੇ ਅਬੋਹਰ ਕਾਂਡ ਦੇ ਵਿੱਚ, ਉਹ ਇਹ ਹੈ ਕਿ ਦੋਵੇਂ ਜਿਹੜੇ ਕਤਲ ਹੋਏ ਆ ਇਹ ਵਹਿਸ਼ੀ ਢੰਗ ਨਾਲ ਹੋਇਆ। ਵਹਿਸ਼ੀਅਤ ਇੱਥੋਂ ਤੱਕ ਗਈ ਕਿ ਇੰਤਹਾ ਹੋ ਗਈ, ਅੰਗ ਆ ਜਿਹੜੇ ਲਾਸ਼ਾਂ ਦੇ ਉਹ ਵੀ ਬਹੁਤ ਬੁਰੀ ਤਰ੍ਹਾਂ ਖਿਲਾਰ ਦਿੱਤੇ ਗਏ। ਤੀਜੀ ਸਮਾਨਤਾ ਇਹ ਹੈ ਕਿ ਦੋਨਾਂ ਹੀ ਮਾਮਲਿਆਂ ਦੇ ਵਿੱਚ ਸ਼ਰਾਬ ਮਾਫੀਆ ਜ਼ਿੰਮੇਵਾਰ ਸੀ, ਦੋਨਾਂ ਹੀ ਕਤਲਾਂ ਦੇ ਵਿੱਚ, ਚਾਹੇ ਉਹ ਭੀਮ ਵਾਲਾ ਕਤਲ ਸੀ ਚਾਹੇ ਇਹ ਕਤਲ ਸੀਗਾ। ਚੌਥੀ ਸਮਾਨਤਾ ਇਹ ਹੈ ਕਿ ਦਲ ਸਨ ਦੋਨੇ। ਪੰਜਵੀਂ ਸਮਾਨਤਾ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹਾਲੇ ਤੱਕ ਇਸ ਮਸਲੇ ਤੇ ਵੀ ਨਹੀਂ ਬੋਲੇ, ਉਦੋਂ ਵੀ 8-10 ਦਿਨ ਇਹਨਾਂ ਦਾ ਕੋਈ ਬਿਆਨ ਨਹੀਂ ਸੀ ਆਇਆ। ਸੋ ਇਹਨਾਂ ਦੇ ਵਿੱਚ ਸਮਾਨਤਾਵਾਂ ਜਿੰਨੀਆਂ ਮਰਜ਼ੀ ਹੋਣ, ਪਰ ਸਾਡੇ ਇੱਥੇ ਪੰਜਾਬ ਲਈ ਇਹ ਇੱਕ ਬਹੁਤ ਹੀ ਚਿੰਤਾਜਨਕ ਗੱਲ, ਚਿੰਤਾਜਨਕ ਸਥਿਤੀ ਹੈ ਜਿਹੜੀ ਬਣਦੀ ਜਾ ਰਹੀ ਹੈ ਕਿ ਕਿਉਂ ਇਹੋ ਜਿਹੇ ਵਹਿਸ਼ੀ ਜਿਹੜੇ ਇਹ ਕਾਂਡ ਵਾਪਰਦੇ ਜਾ ਰਹੇ ਆ। ਸ਼ਾਇਦ ਜੇ ਅਸੀਂ ਥੋੜੀ ਜਿਹੀ ਘੋਖ ਪੜਤਾਲ ਕਰੀਏ ਆਪਣੇ ਆਲੇ ਦੁਆਲੇ ਦੇ ਇਹਨਾਂ ਵਰਤਾਰਿਆਂ ਨੂੰ ਲੈ ਕੇ, ਤਾਂ ਇਹ ਸਾਫ਼ ਹੁੰਦਾ ਹੈ ਕਿ ਇਸ ਸਮੇਂ ਇੱਥੇ ਨਾ ਤੇ ਕਿਸੇ ਗੌਰਮੈਂਟ ਦਾ ਰਾਜ ਜਾਪਦਾ, ਨਾ ਹੀ ਇੱਥੇ ਕਿਸੇ ਪੁਲਿਸ ਦਾ, ਕੋਈ ਪ੍ਰਸ਼ਾਸਨ ਦਾ ਕੋਈ ਪ੍ਰਬੰਧਨ ਜਾਪਦਾ ਹੈ। ਇੱਥੇ ਸਿਰਫ ਤੇ ਸਿਰਫ ਜਾਪਦਾ ਇਹ ਹੈ ਕਿ ਜਿਹਨਾਂ ਦਾ ਜਿੰਨਾ ਵੱਡਾ ਟੋਲਾ ਹੈ, ਜਿੰਨਾ ਤਾਕਤਵਰ ਉਹਨਾਂ ਦੇ ਕੋਲ ਆਪਣਾ ਗਰੋਹ ਹੈ, ਓਨਾ ਹੀ ਵੱਡਾ ਤੇ ਓਨਾ ਹੀ ਖੂੰਖਾਰ ਉਹਨਾਂ ਦਾ ਰਾਜ ਹੈ। ਕੁੱਲ ਮਿਲਾ ਕੇ ਕਹੀਏ ਤੇ ਇਹ ਮਾਫੀਆ ਰਾਜ ਆ। ਹੁਣ ਜਿੰਨਾ ਚਿਰ ਮਾਫੀਆ ਰਾਜ ਦੀ ਜੜ ਨਹੀਂ ਪੁੱਟ ਹੁੰਦੀ, ਜਿੰਨਾ ਚਿਰ ਮਾਫੀਆ ਰਾਜ ਇੱਥੋਂ ਉਖੜਦਾ ਨਹੀਂ, ਉਹਨਾਂ ਚਿਰ ਇਹੋ ਜਿਹੀਆਂ ਘਟਨਾਵਾਂ ਰੁਕ ਜਾਣਗੀਆਂ। ਇਹਦੀ ਸੰਭਾਵਨਾ ਘੱਟ ਆ, ਪਰ ਮਾਫੀਆ ਜੜ ਜਿਹੜੀ ਹੈ ਪੁੱਟਣੀ ਇੰਨੀ ਸੁਖਾਲੀ ਨਹੀਂ, ਕਿਉਂਕਿ ਇਸ ਜੜ ਨੂੰ ਸਿੰਜਿਆ ਹੈ ਸਿਆਸਤ ਦੇ ਪਾਣੀ ਨੇ। ਸੋ ਜਿੰਨਾ ਚਿਰ ਇਹ ਪਾਣੀ, ਸਿਆਸਤ ਦਾ ਪਾਣੀ ਤੇ ਇਹ ਭ੍ਰਿਸ਼ਟ ਅਫਸਰਸ਼ਾਹੀ ਦੀ ਖਾਦ ਹੈ ਜਿਹੜੀ, ਇਹ ਰੁਕਦੀ ਨਹੀਂ, ਉਹਨਾਂ ਚਿਰ ਜਾਪਦਾ ਨਹੀਂ ਕਿ ਇਸ ਜੜ ਨੂੰ ਪੁੱਟਿਆ ਜਾ ਸਕੇ। ਸੋ ਬਹੁਤ ਹੀ ਕਹਿ ਲਈਏ ਕਿ ਅਤ ਸ਼ਰਮਨਾਕ ਗੱਲ ਆ ਕਿ ਕਤਲ ਹੋਏ ਨੂੰ ਲਗਭਗ ਜੇ ਕਹੀਏ ਤੇ 36 ਘੰਟੇ ਹੋ ਚੁੱਕੇ ਆ, ਹੁਣ ਤੱਕ ਉਹ ਦੋਸ਼ੀ ਆ ਜਿਹੜੇ ਫੜੇ ਨਹੀਂ ਗਏ। ਹਾਲਾਂਕਿ ਅੱਜ ਇੱਕੋ ਇੱਕ ਪ੍ਰਾਪਤੀ ਪੁਲਿਸ ਦੀ ਜਿਹੜੀ ਰਹੀ ਉਹ ਇਹ ਰਹੀ ਕਿ ਜਿਹੜੇ ਉਹ ਦੋਸ਼ੀ ਲੱਤ ਵੱਢ ਕੇ ਲੈ ਗਏ ਸਨ ਕਤਲ ਕਰਨ ਤੋਂ ਬਾਅਦ ਉਸ ਮੁੰਡੇ ਦੀ, ਉਹ ਲੱਤ ਪੁਲਿਸ ਨੇ ਬਰਾਮਦ ਕਰ ਲਈ ਹੈ। ਉਹ ਲੱਤ ਬਰਾਮਦ ਕਰਕੇ ਆਖੀ ਜਾਂਦੀ ਜੀ ਅਸੀਂ ਬਹੁਤ ਵੱਡੀ ਸਫਲਤਾ ਹਾਸਲ ਕਰ ਲਈ, ਬਹੁਤ ਵੱਡੀ ਸਫਲਤਾ ਹਾਸਲ ਕਰ ਲਈ ਹੈ, ਪਰ ਹਾਲੇ ਉਹ ਜਿਹੜੇ 6 ਮੁੱਖ ਦੋਸ਼ੀ ਸਨ ਉਹਨਾਂ ਦੇ ਵਿੱਚੋਂ ਇੱਕ ਵੀ ਨਹੀਂ ਫੜਿਆ ਗਿਆ। ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਥੋੜਾ ਜਿਹਾ ਹੁਣ ਸੋਚਣਾ ਚਾਹੀਦਾ ਹੈ। ਬਹੁਤ ਸਮਾਂ ਜਿਹੜਾ ਉਹ ਇਸ ਤਰ੍ਹਾਂ ਹੀ ਇਹਨਾਂ ਉਦਾਹਰਨਾਂ ਦੇ ਵਿੱਚ ਹੀ ਕੱਢ ਦਿੱਤਾ ਕਿ ਦੱਸੋ ਜੀ ਵਿਸ਼ਵ ਦਾ ਕਿਹੜਾ ਖੇਤਰ ਜਿੱਥੇ ਜੁਰਮ ਨਹੀਂ ਹੁੰਦਾ, ਪਰ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜੁਰਮ ਤੇ ਹੁੰਦਾ ਹੈ, ਪਰ ਇਹੋ ਜਿਹੀ ਵਹਿਸ਼ੀਅਤ ਕਿਤੇ ਕਿਤੇ ਹੁੰਦੀ ਹੈ, ਖਾਸ ਤੌਰ ਤੇ ਪੰਜਾਬ ਦੇ ਵਿੱਚ ਤੇ ਲਗਾਤਾਰ ਦੁਹਰਾਈ ਜਾਂਦੀ ਹੈ। ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਮੱਥੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ
ਕਲੰਕ ਬਣ ਕੇ ਲੱਗ ਰਹੀਆਂ। ਇਹਨਾਂ ਨੂੰ ਰੋਕਿਆ ਜਾਵੇ ਤੇ ਰੋਕਣ ਦਾ ਜਿਹੜਾ ਹੀਲਾ ਉਹ ਇਸ ਤਰ੍ਹਾਂ ਨਹੀਂ ਹੋਣਾ। ਹੀਲਾ ਇਹਨਾਂ ਨੂੰ ਥੋੜਾ ਕੜਾਈ ਦੇ ਨਾਲ ਕਰਨਾ ਪੈਣਾ, ਨਹੀਂ ਤੇ ਰਹਿ ਰਹਿ ਕੇ ਪੰਜਾਬ ਹੈ ਜਿਹੜਾ ਉਹ ਭਾਰਤ ਦੇ ਵਿੱਚ ਬਦਨਾਮ ਹੋਏਗਾ। ਅੱਜ ਪੂਰੇ ਮੁਲਕ ਦੇ ਵਿੱਚ ਇਸ ਘਟਨਾ ਦੀ ਚਰਚਾ ਹੈ। ਜੀ ਬਹੁਤ ਜਿਹੜੀ ਇਹ ਮਾੜੀ ਘਟਨਾ ਹੈ ਤੇ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੀ ਸੱਚਾਈ ਦੱਸੀ ਜੀ। ਸ਼ੁਕਰੀਆ। ਤੇ ਜਿਸ ਤਰ੍ਹਾਂ ਤੇ ਇਹ ਸਨ ਮਿੰਟੂ ਗੁਰਸਰੀਆ ਜੋ ਸਾਡੇ ਨਾਲ ਸਵੇਰ ਨੂੰ ਜੁੜਦੇ ਨੇ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।